ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂਐਸਏ ਵੇਖ ਸੁਣ ਰਹੇ ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਸਵਾਗਤ ਹੈ ਇਸ ਸਮੇਂ ਦੇ ਵਿਸ਼ੇਸ਼ ਪ੍ਰੋਗਰਾਮ ਬਿਯੋਂਡ ਦਾ ਹੈਡਲਾਈਨਸ ਵਿਦ ਮਨਦੀਪ ਪੂਨੀਆ ਦੇ ਵਿੱਚ। ਇਸ ਪ੍ਰੋਗਰਾਮ ਦੇ ਵਿੱਚ ਹਰ ਰੋਜ਼ ਦੀ ਤਰ੍ਹਾਂ ਸਾਥ ਹੁੰਦਾ ਹੈ ਸੀਨੀਅਰ ਪੱਤਰਕਾਰ ਮਨਦੀਪ ਪੂਨੀਆ ਜੀ ਦਾ ਤੇ ਦੇਸ਼-ਵਿਦੇਸ਼ ਦੇ ਨਾਲ ਜੁੜੀਆਂ ਹੋਈਆਂ ਕਈ ਅਹਿਮ ਖਬਰਾਂ ਦੇ ਉੱਪਰ ਚਾਨਣਾ ਪਾਈਦਾ। ਸੋ ਪ੍ਰੋਗਰਾਮ 'ਚ ਕਰਦੇ ਹਾਂ ਉਹਨਾਂ ਨੂੰ ਸ਼ਾਮਿਲ ਤੇ ਫਿਰ ਉਹ ਖਬਰਾਂ ਦਾ ਕਰਾਂਗੇ। ਸਵਾਗਤ ਹੈ ਜੀ ਬਹੁਤ-ਬਹੁਤ ਪ੍ਰੋਗਰਾਮ ਦੇ ਵਿੱਚ। ਜੀ ਸ਼ੁਕਰੀਆ। ਸਤਿ ਸ੍ਰੀ ਅਕਾਲ ਗੁਰਪ੍ਰੀਤ। ਸਤਿ ਸ਼੍ਰੀ ਅਕਾਲ ਜੀ। ਸੋ ਸਭ ਤੋਂ ਪਹਿਲੀ ਖਬਰ ਤੇ ਜੇਕਰ ਆਪਾਂ ਚੱਲੀਏ ਤਾਂ ਕੱਲ ਨਰਿੰਦਰ ਮੋਦੀ ਹੋਣਾ ਦੀ ਕਰ ਲੈਂਦੇ ਹਾਂ। ਨਰਿੰਦਰ ਮੋਦੀ ਹੁਣੀ ਕਹਿ ਰਹੇ ਨੇ ਬੰਗਾਲ ਦੇ ਵਿੱਚ ਬੋਲਦਿਆਂ ਕਿ ਘੁਸਪੈਠੀਏ ਜਿਹੜੇ ਨੇ ਉਹਨਾਂ ਦੇ ਖਿਲਾਫ ਕਾਰਵਾਈ ਹੋਊਗੀ ਤੇ ਅਸੀਂ ਇਹਨਾਂ ਦੀਆਂ ਸਾਜ਼ਿਸ਼ਾਂ ਨੂੰ ਕਾਮਯਾਬ ਨਹੀਂ ਹੋਣ ਦਿਆਂਗੇ। ਇਹ ਮੋਦੀ ਦੀ ਗਰੰਟੀ ਹੈ। ਇਹ ਜਿਹੜੀਆਂ ਗੱਲਾਂ ਨੇ ਇਹ ਉਸੇ ਚੀਜ਼ ਚੋਂ ਨਿਕਲਦੀਆਂ ਨੇ ਜਿਸ ਤਰੀਕੇ ਦੇ ਨਾਲ ਹੁਣ ਬਿਹਾਰ 'ਚ ਵੈਰੀਫਿਕੇਸ਼ਨ ਚੱਲ ਰਹੀ ਹੈ ਕਿ ਇੱਥੇ ਤਾਂ ਜੀ ਘੁਸਪੈਠੀਏ ਜਾਂ ਕਹਿ ਲਈਏ ਵੀ ਹੋਰ ਦੇਸ਼ ਦੇ ਲੋਕ ਆ ਕੇ ਰਹਿ ਰਹੇ ਨੇ। ਸੋ ਇਹ ਉਸੇ ਚੀਜ਼ ਚੋਂ ਨਿਕਲਦੀ ਗੱਲ ਹੈ। ਧਾਰਮਿਕ ਰੰਗਤ ਫਿਰਕੂ ਰੰਗਤ ਵਾਲੀ ਗੱਲ ਹੈ ਜਾਂ ਫਿਰ ਇਸ 'ਚ ਕੋਈ ਹੈ ਤਰਕ? ਬਿਲਕੁਲ ਸਹੀ ਤੁਸੀਂ ਗੱਲ ਫੜੀ ਹੈ ਗੁਰਪ੍ਰੀਤ। ਤੇ ਉਸੇ ਚੀਜ਼ ਤੋਂ ਨਿਕਲ ਕੇ ਆ ਰਹੀ ਹੈ। ਇੱਕ ਖਾਸੀ ਕਮਿਊਨਲ ਗੱਲ ਹੈ, ਫਿਰਕਾ ਪ੍ਰਸਤੀ ਵਾਲੀ ਗੱਲ ਹੈ। ਤੇ ਜਿਹੜੇ ਘੱਟ ਗਿਣਤੀ ਦੇ ਲੋਕ ਪੱਛਮ ਬੰਗਾਲ 'ਚ, ਬਿਹਾਰ 'ਚ, ਅਸਮ 'ਚ ਰਹਿ ਰਹੇ ਉਹਨਾਂ ਨੂੰ ਟਾਰਗੇਟ ਕਰਨ ਵਾਲੀ ਹੀ ਗੱਲ ਹੈ। ਜਦੋਂ ਬਿਹਾਰ ਦੇ ਵਿੱਚ ਇਹਨਾਂ ਨੇ ਸ਼ੁਰੂ ਕੀਤਾ ਸੀਗਾ ਉਦੋਂ ਹੀ ਇਹ ਗੱਲ ਕਲੀਅਰ ਹੋ ਗਈ ਸੀਗੀ ਕਿ ਇਹ ਕਿਤੇ ਨਾ ਕਿਤੇ ਜਿਹੜਾ ਨਾਗਰਿਕਤਾ ਕਾਨੂੰਨ ਸੀਗਾ ਉਹਨੂੰ ਜੀ। ਚੋਣ ਆਯੋਗ ਦੇ ਰਾਹੀਂ ਲਾਗੂ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਇਹਦੇ 'ਚ ਆਪਾਂ ਦੇਖ ਰਹੇ ਹਾਂ ਕਿ ਪਿਛਲੀ ਵਾਰ 20,000 ਤੋਂ ਘੱਟ ਦਾ ਮਾਰਜਨ ਬਚਿਆ ਸੀਗਾ ਪੂਰੇ ਬਿਹਾਰ ਦੇ ਵਿੱਚ। ਮਤਲਬ ਬਹੁਤ ਥੋੜੀਆਂ ਵੋਟਾਂ ਤੋਂ ਜਿਹੜਾ ਇੰਡੀਆ ਅਲਾਇੰਸ ਸੀ ਉਹ ਬਿਹਾਰ ਦਾ ਚੋਣ ਆ ਰਿਹਾ ਸੀਗਾ। ਤੇ ਇਸ ਵਾਰ ਜੀ। ਇਹਨਾਂ ਨੇ ਉੱਥੇ ਤਕਰੀਬਨ 14.5 ਲੱਖ ਵੋਟਾਂ ਕੱਟਣ ਦਾ ਪੂਰਾ ਇੱਕ ਟਾਰਗੇਟ ਜਿਹਾ ਲੈ ਰੱਖਿਆ ਗਾ। ਜੇ ਸਾਡੇ ਜੀ। ਚੋਂ ਕਿੱਥੇ 20,000 ਦਾ ਮਾਰਜਨ ਸੀਗਾ ਸਾਰੀਆਂ ਸੀਟਾਂ ਨੂੰ ਮਿਲਾ ਕੇ, ਮਤਲਬ ਤਕਰੀਬਨ 23 ਸੀਟਾਂ ਏਦਾਂ ਦੀਆਂ ਸੀਗੀਆਂ ਜਿੱਥੇ 1500 ਤੋਂ ਘੱਟ ਮਾਰਜਨ ਸੀਗਾ। ਤੇ ਤੁਸੀਂ ਆਪ ਹਿਸਾਬ ਲਾ ਲਓ ਇੰਡੀਆ ਅਲਾਇੰਸ ਦੀ ਉੱਥੇ ਸਰਕਾਰ ਬਣ ਜਾਂਦੀ ਤੇ ਇੱਕ 20,000 ਵੋਟਾਂ ਦਾ ਫਰਕ ਰਹਿ ਗਿਆ ਸੀਗਾ। ਤੇ ਸੇਮ ਮੈਨੂੰ ਲੱਗਦਾ ਵਾ ਕਿ ਇਸੇ ਕਰਕੇ ਉੱਥੇ 14.5 ਲੱਖ ਵੋਟਾਂ ਕੱਟੀਆਂ ਜਾ ਰਹੀਆਂ ਨੇ। ਤੇ ਉਹਨਾਂ 'ਚ ਜ਼ਿਆਦਾਤਰ ਆਪਾਂ ਨੂੰ ਪਤਾ ਮੁਸਲਮਾਨਾਂ ਦੀਆਂ ਹੈਗੀਆਂ ਤੇ ਮੁਸਲਮਾਨ ਐਂਟੀ ਬੀਜੇਪੀ ਵੋਟ ਕਰਦਾ ਰਿਹਾ। ਇਹਨਾਂ ਨੇ ਇਹ ਤਰੀਕਾ ਆਸਾਮ ਦੇ ਵਿੱਚ ਵੀ ਅਪਣਾਉਣਾ ਗਾ। ਉੱਥੋਂ ਦੇ ਜਿਹੜੇ ਮੁੱਖ ਮੰਤਰੀ ਨੇ ਹਿਮੰਤ ਬਿਸਵਾ ਸ਼ਰਮਾ ਉਹ ਵੀ ਬੀਜੇਪੀ ਦੇ ਨੇ ਤੇ ਇਸੇ ਕਿਸਮ ਦੇ ਬਿਆਨਬਾਜ਼ੀ ਕਰਦੇ ਨੇ। ਨਰਿੰਦਰ ਮੋਦੀ ਹੋਰੇ ਲਗਾਤਾਰ ਜਿਹੜਾ ਬੰਗਾਲੀ ਮੁਸਲਮਾਨ ਹੈ ਉਹਨੂੰ ਬੰਗਲਾਦੇਸ਼ੀ ਕਹਿੰਦੇ ਰਹੇ ਆ। RSS ਦੀ ਇਹ ਲਾਈਨ ਰਹੀ ਹੈ ਤੇ ਉਹੀ ਸਾਰਾ ਕੁਝ ਚਾਲੂ ਕਰ ਰੱਖਿਆ ਗਾ। ਹੁਣ ਉਹ ਸਿਰਫ ਬਾਂਗਲਾ ਭਾਸ਼ੀ ਮੁਸਲਮਾਨ ਨੂੰ ਬੰਗਲਾਦੇਸ਼ੀ ਨਹੀਂ ਕਹਿੰਦੇ। ਅਸਮ ਦੇ ਵਿੱਚ ਜਿਹੜਾ ਮੁਸਲਮਾਨ ਹੈ ਉਹਨੂੰ ਵੀ ਉਹ ਕਹਿੰਦੇ ਕਿ ਇਹ ਤਾਂ ਵਿਦੇਸ਼ੀ ਹੈ, ਪਤਾ ਨਹੀਂ ਮਿਆਂਮਾਰ ਤੋਂ ਆਇਆ ਹੈ ਜਾਂ ਫਿਰ ਇਹ ਬੰਗਲਾਦੇਸ਼ ਦਾ, ਉਹਨੂੰ ਵੀ ਇਸੇ ਕਿਸਮ ਨਾਲ ਕਹਿੰਦੇ ਆ। ਬਿਹਾਰ ਦੇ ਵਿੱਚ ਵੀ ਜੀ। ਇਹਨਾਂ ਨੇ ਇਹ ਸਾਰਾ ਕੁਝ ਸ਼ੁਰੂ ਕਰ ਰੱਖਿਆ ਹੈ ਕਿ ਇਹ ਤਾਂ ਦੇਖੋ ਜੀ ਬੰਗਲਾਦੇਸ਼ੀ ਹੈ, ਮਿਆਂਮਾਰ ਦਾ, ਪਾਕਿਸਤਾਨੀ ਹੈ। ਯਾਨੀ ਕਿ ਜਿਹੜੇ ਮਾਈਨੋਰਿਟੀ ਹੈਗੇ ਉਹਨਾਂ ਨੂੰ ਦੇਖੋ, ਪਹਿਲਾਂ ਆਪਾਂ ਗੱਲ ਕਰਦੇ ਸੀ ਉਹਨਾਂ ਨੂੰ ਸੈਕਿੰਡ ਗ੍ਰੇਡ ਸਿਟੀਜ਼ਨ ਬਣਾਉਣ ਦੀ ਕੋਸ਼ਿਸ਼ ਕਰੀਏ ਬੀਜੇਪੀ। ਹੁਣ ਤਾਂ ਲੱਗ ਰਿਹਾ ਕਿ ਜੀ। ਉਹਨਾਂ ਦੀ ਸਿਟੀਜ਼ਨਸ਼ਿਪ ਖੋਣ ਦੀ ਗੱਲ ਕਰ ਰਹੀ ਹੈ ਬੀਜੇਪੀ। ਯਾਨੀ ਉਸ ਤੋਂ ਵੀ ਇੱਕ ਸਟੈਪ ਅੱਗੇ ਬੀਜੇਪੀ ਜਾ ਰਹੀ ਹੈ ਜਿਹੜਾ ਕਿ ਬਹੁਤ ਖਤਰਨਾਕ ਹੈ। ਮੈਨੂੰ ਲੱਗਦਾ ਵਾ ਕਿ ਨਰਿੰਦਰ ਮੋਦੀ ਬੰਗਾਲ ਦੇ ਵਿੱਚ, ਬਿਹਾਰ ਦੇ ਵਿੱਚ, ਅਸਾਮ ਦੇ ਵਿੱਚ ਫਿਰਕਾ ਪ੍ਰਸਤੀ ਕਹਿ ਲਓ ਜਾਂ ਫਿਰ ਕਹਿ ਲਓ ਕਿ ਇੱਕ ਵੱਡੀ ਜਿਹੜੀ ਮੈਜੋਰਿਟੀ ਹੈ ਬਹੁ ਸੰਖਿਅਕ ਜੀ। ਸਮਾਜ ਦੀ, ਬਹੁ ਗਿਣਤੀ ਦੀ ਵੋਟਾਂ ਖਿੱਚਣ ਵਾਸਤੇ ਇਸ ਕਿਸਮ ਦੀ ਫਿਰਕਾ ਪ੍ਰਸਤੀ ਪਰੋਸ ਰਹੇ ਨੇ, ਫੈਲਾ ਰਹੇ ਨੇ। ਤੇ ਮੁਸਲਮਾਨਾਂ ਦੇ ਉਲਟ ਪੂਰਾ ਇੱਕ ਆਪਾਂ ਕਹਿ ਲਈਏ ਕਿ ਕੰਪੇਨ ਵਾਂਗ ਉਹਨਾਂ ਨੇ ਛੇੜਿਆ ਹੋਇਆ ਗਾ। ਜੀ। ਸੋ ਜੇਕਰ ਆਪਾਂ ਇਸ ਤੋਂ ਅਗਲੀ ਖਬਰ ਦਾ ਰੁਖ ਕਰੀਏ ਤਾਂ ਉਧਰ ਜਿਹੜਾ ਜਸਟਿਸ ਵਰਮਾ ਦੇ ਘਰ ਦੇ ਵਿੱਚ ਅੱਧ ਜਲਿਆ ਕੈਸ਼ ਮਿਲਿਆ ਸੀ, ਉਸ ਮਾਮਲੇ ਦੇ ਵਿੱਚ ਹੁਣ ਵਰਮਾ ਸਾਹਿਬ ਕਹਿੰਦੇ ਵੀ ਸੁਪਰੀਮ ਕੋਰਟ ਦੇ ਵਿੱਚ ਗਏ ਨੇ। ਉਹਨਾਂ ਨੇ ਪਟੀਸ਼ਨ ਦਾਇਰ ਕੀਤੀ ਹੈ ਵੀ ਕਹਿੰਦੇ ਜਾਂਚ ਸਮਿਤੀ ਦੀ ਜਿਹੜੀ ਰਿਪੋਰਟ ਹੈ ਉਹਨੂੰ ਮੁੱਢੋਂ ਰੱਦ ਕੀਤਾ ਜਾਵੇ। ਇਹ ਕਿਉਂ ਕਹਿਣਾ ਪੈ ਰਿਹਾ? ਜੇਕਰ ਇਹ ਸਾਫ਼ ਸੁਥਰਾ ਅਕਸ ਦੇ ਮਾਲਕ ਨੇ, ਜੇਕਰ ਇਹਨਾਂ ਨੇ ਕੁਝ ਗਲਤ ਨਹੀਂ ਕੀਤਾ ਤਾਂ ਲੈਟ them do their job। ਕੀ ਮਾਮਲਾ ਹੈ ਜੀ? ਬਿਲਕੁਲ, ਜਿਹੜਾ ਇਹ ਆਪਾਂ ਨੂੰ ਪਤਾ ਹੈ ਕਿ ਯਸ਼ਵੰਤ ਵਰਮਾ ਨਾਮ ਦਾ ਹਾਈ ਕੋਰਟ ਦਾ ਜੱਜ ਸੀਗਾ। ਇਹਦੇ ਘਰੇ 15 ਕਰੋੜ ਰੁਪਇਆ ਮਿਲਿਆ ਸੀਗਾ। ਉੱਥੇ ਉਹ ਸਟੋਰ ਰੂਮ 'ਚ ਅੱਗ ਲੱਗ ਗਈ ਸੀਗੀ ਤੇ ਫਾਇਰ ਬ੍ਰਿਗੇਡ ਉੱਥੇ ਅੱਗ ਬੁਝਾਉਣ ਵਾਸਤੇ ਪਹੁੰਚੀ ਸੀ। ਤੇ ਉੱਥੇ ਇੱਕ ਫਾਇਰ ਬ੍ਰਿਗੇਡ ਵਾਲੇ ਮੁੰਡੇ ਨੇ ਉਹ ਵੀਡੀਓ ਸ਼ੂਟ ਕਰ ਲਈ ਸੀ ਜਿਹਦੇ 'ਚ ਜਿਹੜਾ 15 ਕਰੋੜ ਰੁਪਇਆ ਕੈਸ਼ ਜਸਟਿਸ ਵਰਮਾ ਦਾ ਸੀਗਾ ਉਹਦੇ 'ਚ ਅੱਗ ਜੀ। ਲੱਗੀ ਹੋਈ ਸੀ। ਉਸ ਤੋਂ ਬਾਅਦ ਰੌਲਾ ਪੈ ਗਿਆ ਸੀਗਾ। ਬਾਅਦ 'ਚ ਜੀ। ਜੀ। ਜਸਟਿਸ ਜਸਵੰਤ ਵਰਮਾ ਇਹ ਕਹਿੰਦਾ ਰਿਹਾ, ਇਹ ਜੱਜ ਇਹ ਕਹਿੰਦਾ ਰਿਹਾ ਕਿ ਇਹ ਸਟੋਰ ਰੂਮ ਤਾਂ ਮੈਂ ਯੂਜ਼ ਹੀ ਨਹੀਂ ਕਰਦਾ ਸੀਗਾ।
ਸੁਪਰੀਮ ਹੂੰ ਕੋਰਟ ਨੇ ਇੱਕ ਕਮੇਟੀ ਬਣਾਈ ਸੀ, ਉਹਦੇ 'ਚ 3-4 ਹਾਈ ਕੋਰਟਸ ਦੇ ਜੱਜ ਸ਼ਾਮਲ ਸਨ, ਪੰਜਾਬ ਹਰਿਆਣਾ ਹਾਈ ਕੋਰਟ ਦੇ ਵੀ ਜੱਜ ਸ਼ਾਮਲ ਸਨ ਉਹਦੇ 'ਚ। ਤੇ ਉਹਨਾਂ ਨੇ ਕਿਹਾ ਜੀ ਕਿ ਇਹ ਬਿਲਕੁਲ ਸਰਾਸਰ ਦਿਖਦਾ ਹੈਗਾ ਕਿ ਇਹ ਪੈਸਾ ਜਸਟਿਸ ਵਰਮਾ ਦਾ ਹੀ ਸੀਗਾ, ਕਿਉਂਕਿ ਉਹਨਾਂ ਦੇ ਪਰਿਵਾਰ ਵੱਲੋਂ ਹੀ ਫੋਨ ਕੀਤਾ ਗਿਆ ਸੀਗਾ, ਤੇ ਉਹ ਜਿਹੜਾ ਸਟੋਰ ਰੂਮ ਉਹਨਾਂ ਦੇ ਘਰ 'ਚ ਹੀ ਹੈਗਾ। ਕੋਈ ਏਦਾਂ ਦਾ ਜੀ ਮੂਰਖ ਨਹੀਂ ਹੈ ਕਿ ਕਿਸੇ ਦੂਜੇ ਦੇ ਘਰ ਜਾ ਕੇ 15 ਕਰੋੜ ਰੁਪਇਆ ਰੱਖੂਗਾ। ਤੇ ਹੂੰ ਨੌਕਰਾਂ ਦਾ ਤਾਂ ਹੋ ਜੀ ਨਹੀਂ ਜੀ ਸਕਦਾ। ਜਸਟਿਸ ਯਸ਼ਵੰਤ ਵਰਮਾ ਇਹ ਕਹਿ ਰਿਹਾ ਸੀਗਾ, ਤੇ ਇਹ ਤਾਂ ਨੌਕਰਾਂ ਦਾ ਸਟੋਰ ਰੂਮ ਹੈ, ਤਾਂ ਨੌਕਰ ਕਿਵੇਂ 15 ਕਰੋੜ ਰੁਪਏ ਲੈ ਕੇ ਆਣਗੇ? ਇਹ ਵੀ ਇੱਕ ਵੱਡੀ ਗੱਲ ਜੀ ਜੀ ਸੀਗੀ। ਤੇ ਹੂੰ ਮੈਨੂੰ ਲੱਗਦਾ ਗਾ ਕਿ ਉਹ ਜਿਹੜੀ ਰਿਪੋਰਟ ਸਬਮਿਟ ਹੋਈ ਉਹਦੇ 'ਚ ਯਸ਼ਵੰਤ ਵਰਮਾ ਬਾਰੇ ਕਿਹਾ ਗਿਆ ਸੀਗਾ ਕਿ ਇੱਕ ਸਿਰੇ ਦਾ ਕਰਪਟ ਜੱਜ ਸੀਗਾ, ਇਹਨੂੰ ਹਟਾਇਆ ਜਾਵੇ, ਇਹਨੂੰ ਆਪਣੇ ਪਦ ਤੋਂ। ਤਾਂ ਹੁਣ ਜਿਹੜਾ ਮੌਨਸੂਨ ਸੈਸ਼ਨ ਆ ਰਿਹਾ ਹੈਗਾ, ਉਹਦੇ 'ਚ ਯਸ਼ਵੰਤ ਵਰਮਾ ਦੇ ਉਲਟ ਪਾਰਲੀਮੈਂਟ 'ਚ, ਵੀ ਜਿਹੜਾ ਹਾਈ ਕੋਰਟ ਦਾ ਜੱਜ ਹੁੰਦਾ ਹੈ ਜਾਂ ਸੁਪਰੀਮ ਕੋਰਟ ਦਾ ਜੱਜ ਹੁੰਦਾ, ਉਹਨੂੰ ਏਦਾਂ ਹੀ ਨਹੀਂ ਹਟਾਇਆ ਜਾ ਸਕਦਾ। ਉਹਦੇ ਖਿਲਾਫ ਪ੍ਰੋਪਰ ਇੱਕ ਪਾਰਲੀਮੈਂਟ, ਜਿਹੜੀ ਇੰਡੀਅਨ ਪਾਰਲੀਮੈਂਟਸ ਹੈਗੀਆਂ, ਉਹ ਲੈ ਕੇ ਜੀ ਅੱਜ ਤੱਕ ਹਾਲਾਂਕਿ ਕਿਸੇ ਵੀ ਜੱਜ ਨੂੰ ਹਟਾਇਆ ਨਹੀਂ ਗਿਆ, ਪਰ ਹੁਣ ਜਾ ਰਿਹਾ ਹੈਗਾ ਇਸ ਮਾਮਲੇ 'ਚ, ਤੇ ਯਸ਼ਵੰਤ ਵਰਮਾ ਨੂੰ ਸ਼ਾਇਦ ਮਾਨਸੂਨ 70 ਦੇ ਵਿੱਚ ਜੀ ਹਟਾ ਵੀ ਦਿੱਤਾ ਜਾਵੇ। ਤੇ ਉਸੇ ਦੇ ਉਲਟ ਮੈਨੂੰ ਲੱਗਦਾ ਗਾ ਕਿ ਉਹ ਹਾਈ ਕੋਰਟ ਸੁਪਰੀਮ ਕੋਰਟ 'ਚ ਗਏ ਨੇ ਕਿ ਜਿਹੜੀ ਉਹ ਰਿਪੋਰਟ ਆ ਉਹ ਮੇਰੇ ਖਿਲਾਫ ਹੈ, ਉਹਦੇ 'ਚ ਮੇਰਾ ਪੱਖ ਸੁਣਿਆ ਨਹੀਂ ਗਿਆ, ਤੇ ਉਹਨੂੰ ਖਾਰਜ ਜੀ ਕੀਤਾ ਜਾਵੇ। ਜੀ ਜੀ ਸੋ ਜੇਕਰ ਇਸ ਤੋਂ ਅਗਲੀ ਖਬਰ ਦਾ ਰੁੱਖ ਆਪਾਂ ਕਰੀਏ ਤਾਂ ਬਿਹਾਰ ਦੇ ਵਿੱਚ ਮੌਸਮ ਲਗਾਤਾਰ ਆਪਣਾ ਕਹਿਰ ਬਰਸਾ ਰਿਹਾ ਹੈ। ਵੈਸੇ ਤਾਂ ਪੂਰੇ ਦੇਸ਼ ਦੇ ਵਿੱਚ ਹੀ ਵੱਖ-ਵੱਖ ਥਾਵਾਂ ਤੇ ਮੌਸਮ ਵਿਗੜਨ ਦੇ ਨਾਲ ਬਹੁਤ ਸਾਰੇ ਹਾਲਾਤ ਵੀ ਖਰਾਬ ਹੋ ਰਹੇ ਨੇ। ਪਰ ਬਿਹਾਰ ਦੇ ਵਿੱਚ ਕਹਿੰਦੇ ਬਿਜਲੀ ਡਿੱਗਣ ਦੇ ਨਾਲ ਪਿਛਲੇ 24 ਘੰਟਿਆਂ ਦੇ ਵਿੱਚ ਹੀ 17 ਮੌਤਾਂ ਹੋ ਚੁੱਕੀਆਂ ਨੇ। ਬਿਲਕੁਲ, ਪਿਛਲੇ 24 ਘੰਟਿਆਂ ਅੰਦਰ ਜਿਹੜੀ ਬਿਜਲੀ ਡਿੱਗਣ ਕਰਕੇ 17 ਲੋਕਾਂ ਦੀ ਡੈਥ ਹੋਈ ਹੈ। ਉੱਥੇ ਸਭ ਤੋਂ ਵੱਧ ਨਾਲੰਦਾ ਏਰੀਆ 'ਚ ਹੋਈ ਹੈ, 5 ਲੋਕਾਂ ਦੀ ਡੈਥ। ਜੀ, ਰਾਜਸਥਾਨ ਦੇ ਵਿੱਚ ਵੀ ਇਸ ਕਿਸਮ ਦੀਆਂ ਘਟਨਾਵਾਂ ਦੇਖਣ ਨੂੰ ਮਿਲ ਰਹੀਆਂ ਨੇ। ਉੱਥੇ ਵੀ 5 ਲੋਕਾਂ ਦੀ ਡੈਥ ਹੋਈ ਹੈ ਰਾਜਸਥਾਨ 'ਚ ਵੀ ਬਿਜਲੀ ਡਿੱਗਣ ਕਰਕੇ। ਉੱਥੇ ਇੱਕ ਜੀ, ਰਾਜਸਮੰਦ 'ਚ ਇੱਕ ਸਲਾਬ ਦੇ ਵਿੱਚ, ਇੱਕ ਹੜ ਦੇ ਵਿੱਚ ਬੱਚੇ ਫਸ ਗਏ ਸੀਗੇ, ਇੱਕ ਸਕੂਲੀ ਵੈਨ ਫਸ ਗਈ ਸੀਗੀ। ਉਹਦੇ 'ਚ ਜੀ, ਹਾਲਾਂਕਿ ਰੈਸਕਿਊ ਕਰ ਲਿਆ ਗਿਆ, 2 ਘੰਟੇ ਲੱਗੇ। ਉਹ ਇੱਕ ਦਰਖਤ ਸੀਗਾ ਟੁੱਟਿਆ ਹੋਇਆ, ਉਹਦੇ 'ਚ ਅਟਕ ਗਈ ਸੀ ਉਹ ਦਰਿਆ 'ਚ, ਤੇ ਬਾਅਦ 'ਚ ਉਹਨਾਂ ਨੂੰ ਰੈਸਕਿਊ ਕਰ ਲਿਆ ਗਿਆ। ਗੰਗਾ ਨਦੀ ਵੀ ਉਫਾਨ ਤੇ ਚੱਲ ਰਹੀ ਹੈ। ਤੇ ਹਿਮਾਚਲ ਪ੍ਰਦੇਸ਼ ਦਾ ਤਾਂ ਆਪਾਂ ਨੂੰ ਪਤਾ ਹੀ ਹੈ, ਉੱਥੇ ਜਿਹੜਾ ਡੈਥ ਟੋਲ ਹੈ ਇਸ ਇਹਨਾਂ ਹੜ੍ਹਾਂ ਕਰਕੇ, ਉਹ 150 ਦੇ ਨੇੜੇ ਜਿਹੜੇ ਪਹੁੰਚ ਗਿਆ। 150 ਲੋਕਾਂ ਦੀ ਡੈਥ ਹੋ ਚੁੱਕੀ ਹੈ ਹਿਮਾਚਲ ਪ੍ਰਦੇਸ਼ 'ਚ ਇਹਨਾਂ ਹੜ੍ਹਾਂ ਕਰਕੇ, ਤੇ ਤਕਰੀਬਨ 1500 ਕਰੋੜ ਰੁਪਏ ਦੀ ਸਰਕਾਰੀ ਸੰਪत्ति ਦਾ ਨੁਕਸਾਨ ਹੋ ਚੁੱਕਿਆ ਹੈਗਾ। ਉਧਰ ਬਹੁਤ ਸਾਰੇ ਏਦਾਂ ਦੇ ਸ਼ਹਿਰ ਨੇ ਭਾਰਤ ਦੇ ਜਿਹੜੇ ਹੜ੍ਹ ਕਰਕੇ ਪ੍ਰਭਾਵਿਤ ਵੀ ਹਨ, ਕਿਉਂਕਿ ਉੱਥੇ ਜਿਹੜਾ ਸਿਵਲ ਸਿਸਟਮ ਹੈ ਉਹ ਬਹੁਤ ਮਾੜਾ ਸੀਗਾ। ਹੂੰ, ਰਾਜਸਥਾਨ ਦੀ ਜਿਹੜੇ ਕੁੰਭਲਗੜ੍ਹ 'ਚ ਜਿਹੜੀ ਬਰਸਾਤੀ ਨਦੀ ਸੀ, ਉਹ ਵੀ ਬਹੁਤ ਜ਼ਿਆਦਾ ਉਫਾਨ ਤੇ ਹੈ। ਗੰਗਾ ਨਦੀ ਤਾਂ ਬਨਾਰਸ ਦੇ ਵਿੱਚ ਤਾਂ ਉਹਨੇ ਜਿਹੜੇ ਘਾਟ ਸੀਗੇ, ਬਨਾਰਸ ਦੇ ਘਾਟ ਸੀ, ਜੀ, ਉਹ ਵੀ ਡੁਬੋ ਰੱਖੇ ਨੇ। ਸ਼ਹਿਰ 'ਚ ਵੀ ਖਾਸਾ ਪਾਣੀ ਹੈ। ਜਿਹੜਾ ਆਪਾਂ ਕਹਿ ਲਈਏ ਕਿ ਅਮਰਨਾਥ ਯਾਤਰੀ ਗਏ ਹੋਏ ਸੀ ਤੀਰਥ ਯਾਤਰਾ ਵਾਸਤੇ, ਉਹ ਵੀ ਸਾਰਾ ਰਸਤਾ ਪ੍ਰਭਾਵਿਤ ਹੋ ਗਿਆ ਹੈਗਾ। ਤੇ ਬਹੁਤ ਆਪਾਂ ਕਹਿ ਲਈਏ ਕਿ ਹਿਮਾਚਲ ਪ੍ਰਦੇਸ਼ 'ਚ ਤਾਂ ਬਹੁਤ ਜ਼ਿਆਦਾ ਲੈਂਡਸਲਾਈਡਸ ਦੇਖਣ ਨੂੰ ਮਿਲ ਰਹੀਆਂ ਨੇ। ਉੱਤਰਾਖੰਡ 'ਚ ਵੀ ਬਹੁਤ ਸਾਰੀਆਂ ਲੈਂਡਸਲਾਈਡਸ ਹੈਗੀਆਂ, ਤੇ ਪੰਜਾਬ ਦੇ ਵੀ ਬਹੁਤ ਸਾਰੇ ਸ਼ਹਿਰ ਏਦਾਂ ਦੇ ਹੈਗੇ ਜਿਨ੍ਹਾਂ ਦੇ ਹਾਲ ਚੰਗੇ ਨਹੀਂ ਹੈ। ਖਾਸ ਕਰ ਅਬੋਹਰ, ਫਾਜ਼ਿਲਕਾ, ਜਿੱਥੇ ਜਿੱਥੇ ਸੀਵੇਜ ਵਿਵਸਥਾ ਮਾੜੀ ਹੈ ਪੰਜਾਬ 'ਚ, ਉੱਥੇ ਉੱਥੇ ਪਾਣੀ ਭਰਿਆ ਹੋਇਆ ਗਾ ਜੀ। ਜੀ। ਸੋ ਜੇਕਰ ਅਗਲੀ ਖਬਰ ਤੇ ਚੱਲੀਏ ਤਾਂ ਜਿਹੜੇ ਰਾਹੁਲ ਗਾਂਧੀ ਨੇ, ਉਹ ਕਹਿ ਰਹੇ ਨੇ ਕਿ ਸਰਕਾਰ ਮੇਰੇ ਜੀਜਾ ਜੀ ਨੂੰ ਪਿਛਲੇ 10 ਸਾਲ ਤੋਂ ਪਰੇਸ਼ਾਨ ਕਰ ਰਹੀ ਹੈ। ਕੀ ਇੱਕ ਕਹਿ ਲਈਏ ਵਿਰੋਧੀ ਧਿਰ ਦੇ ਵੱਡੇ ਆਗੂ ਨੂੰ ਇਹੋ ਜਿਹੀਆਂ ਪਰਿਵਾਰਕ ਸਟੇਟਮੈਂਟ, ਪਰਿਵਾਰ ਨੂੰ ਲੈ ਕੇ ਸਟੇਟਮੈਂਟਸ ਦੇਣੀਆਂ ਸੋਭਦੀਆਂ ਨੇ? ਇਹੋ ਜਿਹੀਆਂ ਗੱਲਾਂ ਕਰਨੀਆਂ ਸੋਭਦੀਆਂ ਨੇ? ਕੀ ਹੈ ਜੀ ਸਾਰੀ ਗੱਲਬਾਤ, ਪਾਇਓ ਚਾਨਣਾ। ਦੇਖੋ, ਰੋਬਰਟ ਵਾਡਰਾ ਦਾ ਕੇਸ ਆਪਾਂ ਪਹਿਲਾਂ ਵੀ ਆਪਣੇ ਬੁਲੇਟਿਨ 'ਚ ਡਿਸਕਸ ਕਰ ਚੁੱਕੇ ਹਾਂ। ਉਹਦੇ 'ਚ ਸਿੱਧਾ ਹੈ ਕਿ ਰੋਬਰਟ ਵਾਡਰਾ ਨੇ ਕੜਗਾਂਵ ਦੇ ਵਿੱਚ, ਜਦੋਂ ਕਾਂਗਰਸ ਦੀ ਸਰਕਾਰ ਹੁੰਦੀ ਸੀ, ਇੱਧਰ ਹਰਿਆਣੇ 'ਚ ਵੀ ਭੁਪਿੰਦਰ ਹੁੱਡਾ ਦੀ ਕਾਂਗਰਸ ਦੀ ਸਰਕਾਰ ਸੀ, ਇੱਕ ਕਿਸਾਨ ਤੋਂ 3.5 ਏਕੜ ਜ਼ਮੀਨ ਲਈ ਸੀ, ਤੇ ਉਹ 2 ਕਰੋੜ ਰੁਪਏ ਦੇ ਹਿਸਾਬ ਨਾਲ ਲਈ ਸੀ, ਤੇ ਉਹ 7 ਕਰੋੜ ਰੁਪਏ ਉਹਦਾ ਅਮਾਊਂਟ ਬਣਿਆ ਸੀਗਾ। ਬਾਅਦ 'ਚ ਉਹ 3.5 ਏਕੜ ਜ਼ਮੀਨ ਰੋਬਰਟ ਵਾਡਰੇ ਨੇ 58 ਕਰੋੜ ਰੁਪਏ 'ਚ ਡੀਐਲਐਫ ਨੂੰ ਵੇਚ ਦਿੱਤੀ ਸੀ, ਸੀਐਲਯੂ ਕਰਾ ਕੇ। ਤਾਂ ਸਿਰਫ 4 ਦਿਨਾਂ ਅੰਦਰ ਮਤਲਬ ਉਹ ਡੀਲ ਫਾਈਨਲ ਹੋ ਚੁੱਕੀ ਸੀਗੀ। ਯਾਨੀ ਕਿ 4 ਦਿਨਾਂ ਅੰਦਰ ਹੀ ਰੋਬਰਟ ਵਾਡਰਾ ਨੇ ਇੱਕ ਜ਼ਮੀਨ ਦੇ ਟੁਕੜੇ ਤੋਂ 51 ਕਰੋੜ ਰੁਪਏ ਕਮਾ ਲਏ ਸੀ। ਤਾਂ ਇਸ ਜੀ, ਕਰਕੇ ਸਾਰਾ ਵਿਵਾਦ ਸਾਹਮਣੇ ਆਇਆ ਸੀਗਾ। ਈਡੀ ਨੇ ਕੇਸ ਦਰਜ ਕੀਤਾ ਸੀਗਾ। ਚਲੋ, ਉਦੋਂ ਤਾਂ ਉਹਨਾਂ ਦੀ ਸਰਕਾਰ ਸੀਗੀ। ਮੌਕੇ ਤੇ ਜਿਹੜੇ ਆਈਐਸ ਅਧਿਕਾਰੀ ਸੀ ਅਸ਼ੋਕ ਖੇਮਕਾ, ਉਹਨਾਂ ਨੇ ਪੰਗਾ ਲੈ ਲਿਆ ਸੀ। ਰੋਬਰਟ ਵਾਡਰਾ ਦੇ ਜ਼ਮੀਨ ਦੀ ਜਿਹੜੀ ਮਿਊਟੇਸ਼ਨ ਸੀ ਉਹ ਵੀ ਕੈਂਸਲ ਕਰਤੀ ਸੀ, ਪਰ ਜੀ, ਭੁਪਿੰਦਰ ਹੁੱਡਾ ਨੇ ਉਸ ਆਈਏਐਸ ਨੂੰ ਚੱਕ ਕੇ ਟ੍ਰਾਂਸਫਰ ਕਰਤਾ, ਤੇ ਉੱਥੇ ਆਪਣਾ ਕੋਈ ਬੰਦਾ ਲਾ ਕੇ ਤੇ ਮਿਊਟੇਸ਼ਨ ਦੁਬਾਰੇ ਕਰਾਤੀ, ਤੇ ਰੋਬਰਟ ਵਾਡਰੇ ਨੂੰ 51 ਕਰੋੜ ਰੁਪਏ ਦਾ ਫਾਇਦਾ ਪਹੁੰਚਾਤਾ।
ਤੇ ਜੀ। ਮੈਨੂੰ ਲੱਗਦਾ ਕਿ ਕੇਸ ਬਹੁਤ ਜੈਨੂਅਨ ਹੈ। ਪੂਰਾ ਉਹ ਹੂੰ, ਜਿਹੜਾ ਇੰਡੀਆ ਦਾ ਗੁੜਗਾਉਂ 'ਚ ਇਹ ਗੱਲ ਚੱਲਦੀ ਹੈ। ਰਾਹੁਲ ਗਾਂਧੀ ਬਚਾਈ ਚੱਲੇ ਆਪਣੇ ਜੀਜੇ ਨੂੰ, ਕੀ ਫਰਕ ਪੈਂਦਾ ਇਹਨਾਂ ਗੱਲਾਂ ਨਾਲ। ਜਿਹੜਾ ਰਾਹੁਲ ਜੀ, ਜੀ, ਗਾਂਧੀ ਅੱਜ ਦੇ ਟਾਈਮ ਕਿਤੇ ਨਾ ਕਿਤੇ ਬੀਜੇਪੀ ਦੇ ਸਕੈਮਸ ਨੂੰ ਐਕਸਪੋਜ਼ ਕਰ ਰਿਹਾ ਹੈਗਾ, ਉਹਨੂੰ ਲੋੜ ਨਹੀਂ ਸੀ, ਉਹਦੀ ਕ੍ਰੈਡੀਬਿਲਿਟੀ ਘੱਟ ਹੋਈ ਹੈ। ਰੋਬਰਟ ਵਾਡਰਾ ਉਹਦਾ ਜੇ ਜੇਲ੍ਹ ਤੋਂ ਬਾਹਰ ਰਹੇਗਾ ਤਾਂ ਜ਼ਿਆਦਾ ਨੁਕਸਾਨ ਕਰੂਗਾ ਰਾਹੁਲ ਗਾਂਧੀ ਦਾ, ਸਗੋਂ ਬਹੁਤ ਘਟੀਆ ਸਟੇਟਮੈਂਟ ਦਿੰਦਾ ਰਹਿੰਦਾ ਉਹ, ਜਿਹੜੇ ਕਿ ਕਾਂਗਰਸ ਦੇ ਉਲਟ ਭੁਗਤਦੀਆਂ ਨੇ। ਰਾਹੁਲ ਗਾਂਧੀ ਨੂੰ ਚਾਹੀਦਾ ਕਿ ਇਹਨੂੰ 5-7 ਸਾਲ ਲਾ ਹੀ ਆਣ ਦਿਓ ਜੇਲ੍ਹ 'ਚ, ਰੋਬਰਟ ਵਾਡਰੇ ਜੀ, ਨੂੰ। ਤੁਹਾਨੂੰ ਵੀ ਸੌਖਾ ਹੋਊਗਾ, ਤੁਹਾਡੇ ਪਰਿਵਾਰ ਨੂੰ ਸੌਖਾ ਹੋਊਗਾ, ਜਿਹੜਾ ਕਰਪਸ਼ਨ ਦੇ ਚਾਰਜ ਲੱਗ ਰਹੇ ਨੇ ਤੁਹਾਡੇ ਤੇ ਜੀ, ਦੂਜੀ ਗੱਲ, ਜਿਹੜਾ ਉਹ ਸਟੇਟਮੈਂਟਾਂ ਦੇ ਦੇ ਕੇ ਤੁਹਾਨੂੰ ਪਰੇਸ਼ਾਨ ਕਰਦਾ ਹੈਗਾ, ਦੇਖੋ ਉਹ ਵੀ, ਉਹਦੇ ਤੋਂ ਵੀ ਮੁਕਤੀ ਮਿਲੂਗੀ। ਅਬ ਜੀ, ਹੁਣ ਪਤਾ ਨਹੀਂ ਕਿ ਜੀਜੇ ਦਾ ਪ੍ਰੇਮ ਚਲੋ ਜਾਗ ਪਿਆ ਰਾਹੁਲ ਗਾਂਧੀ ਤੇ, ਉਹ ਆਪਾਂ ਕੀ ਕਰੀਏ, ਉਹ ਤਾਂ ਉਹਨਾਂ ਦਾ ਫੈਮਿਲੀ ਦਾ ਮੈਟਰ ਹੈ। ਪਰ ਰੋਬਰਟ ਵਾਡਰਾ ਸੱਚੀਓ ਇਸ ਮਾਮਲੇ 'ਚ ਅਸੀਂ ਵੀ ਉਸ ਟਾਈਮ ਬਹੁਤ, ਆਪਾਂ ਕਹਿ ਲਈਏ ਕਿ ਆਪਣਾ ਸਾਡਾ ਵੀ ਸਟੂਡੈਂਟ ਐਕਟਿਵਿਜ਼ਮ ਚੱਲਦਾ ਹੁੰਦਾ ਸੀ ਜਦੋਂ ਇਹ ਸਾਰਾ ਮਾਮਲਾ ਚੱਲਿਆ ਸੀ। ਅਸੀਂ ਵੀ ਉਸ ਉੱਥੇ ਜਾ ਕੇ ਆਏ ਸੀ। ਬਿਲਕੁਲ ਪਿੰਡ ਵਾਲੇ ਵੀ ਲੋਕ ਕਹਿ ਰਹੇ ਸੀਗੇ ਕਿ ਸਾਨੂੰ ਕਿਸਾਨ, ਉਹ ਜਿਹੜਾ ਕਿਸਾਨ ਸੀ ਉਹ ਵੀ ਕਹਿ ਰਿਹਾ ਸੀ ਮੈਨੂੰ ਚੂਨਾ ਲਾਇਆ ਇਸਨੇ, ਰੋਬਰਟ ਵਾਡਰੇ ਜੀ। ਨੇ। ਉਹ ਸਾਫ਼ ਹੀ ਦਿਖ ਹੀ ਰਿਹਾ। ਜੀ, ਜੀ। ਜੇਕਰ ਅਗਲੀ ਖਬਰ ਦਾ ਰੁਖ ਕਰੀਏ ਤਾਂ ਦਿੱਲੀ ਦੇ 45 ਤੇ ਬੰਗਲੁਰੂ ਦੇ 50 ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਆਈਆਂ ਨੇ। ਇਹ ਕੀ ਰੁਝਾਨ ਨਵਾਂ ਹੀ ਚੱਲ ਪਿਆ ਜੀ। ਬੇਸ਼ੱਕ ਇੱਥੇ ਗੋਲਡਨ ਟੈਂਪਲ ਵਾਲੇ ਮਾਮਲੇ ਦੇ ਵਿੱਚ ਤਾਂ ਇੱਕ ਗ੍ਰਿਫਤਾਰੀ ਹੋਈ ਹੈ, ਹੁਣ ਇੱਕ ਵਿਅਕਤੀ ਨੂੰ ਰਾਉਂਡ ਅਪ ਕੀਤਾ ਗਿਆ, ਪਰ ਇਹ ਜਿਹੜਾ ਪੂਰੇ ਦੇਸ਼ ਦੇ ਵਿੱਚ ਹੀ ਇਹ ਰੁਝਾਨ ਚੱਲ ਪਿਆ ਹੈ, ਇਸ ਨੂੰ ਕਿਵੇਂ ਵੇਖਦੇ ਹੋ ਤੁਸੀਂ? ਇਹ ਕਿਉਂ ਹੋ ਰਹੀਆਂ ਨੇ ਇਹੋ ਜਿਹੀਆਂ ਘਟਨਾਵਾਂ, ਇਹੋ ਜਿਹੀਆਂ ਧਮਕੀਆਂ ਦੇਣ ਦੇ ਪਿੱਛੇ ਕੀ ਗੱਲਬਾਤ ਹੈ ਸਾਰੀ? ਬਿਲਕੁਲ ਸਹੀ ਕਹਿ ਰਹੇ ਹੋ ਤੁਸੀਂ ਕਿ ਇਸ ਕਿਸਮ ਦੀਆਂ ਖਬਰਾਂ ਦਾ ਇੱਕ ਟ੍ਰੈਂਡ ਬਣ ਗਿਆ। ਪਿਛਲੇ ਇੱਕ ਹਫ਼ਤੇ ਤੋਂ ਆਪਾਂ ਦੇਖ ਰਹੇ ਹਾਂ, ਕਦੇ ਦਰਬਾਰ ਸਾਹਿਬ ਦੇ ਨੂੰ ਬੰਬ ਤੋੜਾਉਣ ਦੀ ਗੱਲ ਆਉਂਦੀ ਹੈ, ਕਦੇ ਸਕੂਲਾਂ ਨੂੰ, ਕਦੇ ਕਾਲਜਾਂ ਨੂੰ। ਦਿੱਲੀ ਦੇ ਵਿੱਚ 3 ਕਾਲਜਾਂ ਨੂੰ ਕੁਛ ਦਿਨ ਪਹਿਲਾਂ ਧਮਕੀ ਮਿਲੀ ਸੀ, ਫਿਰ ਸਕੂਲਾਂ ਨੂੰ ਮਿਲ ਰਹੀ ਹੈ। ਤੇ ਜੀ, ਇਹ ਈਮੇਲ ਆ ਰਹੇ ਨੇ। ਦਿੱਲੀ ਦੇ 45 ਤੋਂ ਵੱਧ ਸਕੂਲ ਨੇ, ਬੈਂਗਲੁਰੂ 'ਚ 80 ਸਕੂਲ ਨੇ ਜਿਨ੍ਹਾਂ ਨੂੰ ਟਾਰਗੇਟ ਕਰਨ ਦੀ ਗੱਲ ਕਹੀ ਜਾ ਰਹੀ ਹੈ। ਤੇ ਜੀ, ਲਗਾਤਾਰ ਇਹ ਗੱਲ ਆਪਾਂ ਦੇਖ ਹੀ ਰਹੇ ਹਾਂ। ਹਾਲਾਂਕਿ ਜਿਹੜੇ ਡੋਗ ਸਕੁਐਡ ਵਗੈਰਾ ਜਾਂ ਫਿਰ ਬੰਬ ਰੋਧੀ ਜਿਹੜੇ ਦਸਤੇ ਹੈਗੇ ਸਕੂਲਾਂ 'ਚ ਜਾਂਦੇ ਨੇ, ਉਹਨਾਂ ਨੂੰ ਮਿਲਦਾ ਕੱਖ ਨਹੀਂ, ਠੀਕ ਹੈ। ਜੀ, ਤੇ ਫੋਕੀਆਂ ਧਮਕੀਆਂ ਨਿਕਲਦੀਆਂ ਨੇ, ਪਰ ਇਹ ਇੱਕ ਹਿਸਾਬ ਨਾਲ ਵੀਪੀ ਤਾਂ ਵਧਾ ਹੀ ਦਿੰਦੀਆਂ ਨੇ, ਪੇਰੈਂਟਸ ਦਾ ਵੀ, ਜਵਾਕਾਂ ਦਾ ਵੀ, ਪ੍ਰਸ਼ਾਸਨ ਦਾ ਵੀ। ਜੇ ਸੱਚਿਓ ਇੱਕ ਅੱਧੇ ਸਕੂਲ 'ਚ ਕੋਈ ਬੰਬ ਨਿਕਲ ਗਿਆ ਤਾਂ ਫਿਰ ਕੀ ਹੋਊਗਾ। ਤਾਂ ਜੀ, ਇਹ ਹੈਗਾ ਜੀ। ਤੇ ਇਹਦੇ 'ਚ ਗ੍ਰਿਫਤਾਰੀ ਹੋਈ ਹੈ, ਸਹੀ ਕਹਿ ਰਹੇ ਹੋ ਤੁਸੀਂ। ਜਿਹੜੇ ਦਰਬਾਰ ਸਾਹਿਬ ਨੂੰ ਆਰਡੀਐਕਸ ਤੋਂ ਉਡਾਉਣ ਦੀ ਜਿਹੜੀ ਧਮਕੀ ਸੀ, ਉਹਦੇ ਬਾਰੇ ਇੱਕ ਸ਼ੁਭਮ ਦੁਬੇ ਨਾਂ ਦਾ ਫਰੀਦਾਬਾਦ ਤੋਂ ਇੰਜੀਨੀਅਰ ਗ੍ਰਿਫਤਾਰ ਕੀਤਾ ਗਿਆ ਹੈਗਾ। ਹੁਣ ਸ਼ੁਭਮ ਕਿਸ ਦੁਬੇ, ਚੀਜ਼ ਦਾ ਇੰਜੀਨੀਅਰ ਹੈ ਇਹ? ਇਹ ਵੀ ਮੈਂ ਦੱਸਾਂਗਾ ਜੀ। ਦੇਖੋ ਜੀ, ਤੇ ਉਹਦਾ ਜਿਹੜਾ ਰੁਝਾਨ ਹੈ ਉਹ ਹਿੰਦੂਤਵ ਸੰਗਠਨਾਂ ਵੱਲ ਹੈਗਾ, ਉਹਦੀ ਜਿਹੜੀ ਚੈੱਕ ਕੀਤੀ ਜਾ ਰਹੀਆਂ ਨੇ। ਮੈਂ ਕੱਲ ਕਿਹਾ ਸੀਗਾ ਕਿ ਦੇਖੋ ਜਿਹੜਾ ਯੂਜ਼ਰ ਨੇਮ ਬਣਾਇਆ ਗਿਆ ਸੀਗਾ, ਜੀ, ਖਾਲਿਸਤਾਨੀ ਉਦੈਨਿਧੀ ਗਠਜੋੜ, ਯਾਨੀ ਕਿ ਉਦੈਨਿਧੀ ਕੌਣ ਹੈ? ਤਾਮਿਲਨਾਡੂ ਦੇ ਮੁੱਖ ਮੰਤਰੀ ਦਾ ਮੁੰਡਾ, ਹੂੰ, ਜਿਹੜਾ ਆਰਐਸਐਸ ਨੂੰ ਖਿੱਚ ਕੇ ਰੱਖਦਾ ਗਾ, ਜਿਹੜੇ ਹਿੰਦੀ ਦੇ ਉਲਟ ਜਿਹਨੇ ਕਿਹਾ ਸੀਗਾ ਕਿ ਅਸੀਂ ਹਿੰਦੀ ਆਪਣੇ ਲਾਗੂ ਨਹੀਂ ਕਰਨ ਦੇਵਾਂਗੇ ਆਪਣੇ ਸੂਬੇ 'ਚ। ਤੇ ਜੀ, ਜੀ, ਖਾਲਿਸਤਾਨੀ, ਠੀਕ ਹੈ, ਖਾਲਿਸਤਾਨੀਆਂ ਦਾ ਵੀ ਇੱਕ ਮੁੱਦਾ ਰਿਹਾ ਭਾਸ਼ਾ ਦਾ, ਉਹ ਵੀ ਪੰਜਾਬੀ ਨੂੰ ਪ੍ਰਮੋਟ ਕਰਨ ਦੀ ਗੱਲ ਕਰਦੇ ਨੇ। ਤਾਂ ਉਦੋਂ ਹੀ ਜੀ, ਮੈਨੂੰ ਸਮਝ ਆ ਗਿਆ ਸੀਗਾ ਕਿ ਇਹ ਜਿਹੜਾ ਬੰਦਾ ਕੋਈ ਨਿਕਲੂਗਾ, ਇਹ ਹਿੰਦੂਤਵ ਦੀ ਪੋਲਿਟਿਕਸ ਦਾ ਕੋਈ ਬੰਦਾ ਨਿਕਲੂਗਾ। ਤੇ ਸ਼ੁਭਮ ਦੁਬੇ ਨਾਂ ਦਾ ਬੰਦਾ ਫਰੀਦਾਬਾਦ ਤੋਂ ਗ੍ਰਿਫਤਾਰ ਹੋ ਗਿਆਗਾ। ਜੀ, ਸੌਫਟਵੇਅਰ ਇੰਜੀਨੀਅਰ ਹੈ ਜੀ ਇਹ। ਜੀ, ਤੇ ਪਰ ਇਹਦੇ 'ਚ ਚੱਕਰ ਇੱਕ ਹੋਰ ਹੈ, ਉਹਨੂੰ ਗ੍ਰਿਫਤਾਰ ਕਰ ਲਿਆ, ਫਿਰ ਵੀ ਇੱਕ ਦੋ ਧਮਕੀਆਂ ਆਈਆਂ ਨੇ। ਯਾਨੀ ਕਿ ਸ਼ੁਭਮ ਦੁਬੇ ਕੱਲਾ ਨਹੀਂ ਹੈ, ਹੋਰ ਵੀ ਨਿਕਲਣਗੇ ਬੰਦੇ, ਤੇ ਤੁਹਾਨੂੰ ਪੂਰੀ ਸਾਰੇ ਟੀਮ ਹੋ ਸਕਦੀ ਹੈ। ਇਸੇ ਕਿਸਮ ਦੇ ਬੰਦੇ ਨਿਕਲਣਗੇ। ਮੈਂ ਕਹਿ ਰਿਹਾਗਾ ਇਹ ਜਿਹੜੇ ਨਹੀਂ, ਯੂਜ਼ਰ ਇਕੱਲੀ ਨੇਮ ਹੈਗੇ ਟੀਮ ਆ। ਨਹੀਂ ਜੀ, ਇਹ ਇਕੱਲੀ ਇੱਕ ਜਾਂ ਦੋ ਬੰਦੇ ਨਹੀਂ ਹੋ ਸਕਦਾ, ਪਿੱਛੇ ਸੰਗਠਨ ਦਾ ਹੱਥ ਹੋਵੇ ਪੂਰਾ। ਇੱਕ ਬੰਦਾ ਜਾਂਦਾ ਹੈ, ਉਹ ਦੂਜੇ ਨੂੰ ਕੰਮ ਤੇ ਲਾ ਦੇਣਗੇ। ਇਹ ਬੰਦਿਆਂ ਦੀ ਜਗ੍ਹਾ ਤੇ ਪਿੱਛੇ ਪੂਰਾ ਸੰਗਠਨ ਹੋਵੇ ਨਾ। ਬਿਲਕੁਲ। ਤੇ ਦੇਖੋ ਇਹ ਮੁਸਲਮਾਨਾਂ ਦੇ ਨਾਂ ਤੇ ਯੂਜ਼ਰ ਨੇਮ ਬਣਾ ਰਹੇ ਨੇ, ਜਿਹੜੇ ਵੀ ਆਰਐਸਐਸ ਦਾ ਵਿਰੋਧ ਕਰਨ ਵਾਲੇ ਧਾਰਾਵਾਂ ਨੇ, ਰਾਜਨੀਤਿਕ ਧਾਰਾਵਾਂ ਨੇ, ਉਹਨਾਂ ਦੇ ਹੈਂਡਲ ਬਣਾ ਕੇ ਧਮਕੀਆਂ ਦੇ ਰਹੇ ਨੇ। ਇਹ ਤੋਂ ਸਮਝ ਹੀ ਆ ਰਿਹਾ ਹੈਗਾ ਕਿ ਕੌਣ ਲੋਕ ਨੇ, ਕਿੱਥੋਂ ਆ ਰਹੇ ਹੂੰ, ਨੇ, ਕਿੱਥੋਂ ਇਹਨਾਂ ਦੇ ਜੀ, ਜੀ, ਆਪਾਂ ਕੇ ਲੈ ਕੇ ਬਲਬਲੇ ਫਟ ਰਹੇ ਨੇ। ਤੇ ਇਹਨਾਂ ਜੀ, ਦਾ ਜੀ, ਇਲਾਜ ਬਹੁਤ ਜ਼ਰੂਰੀ ਹੈ। ਮੈਨੂੰ ਲੱਗਦਾ ਹੈ ਕਿ ਇਹ ਸਾਰੀਆਂ ਚੀਜ਼ਾਂ ਰਜਿਸਟਰ ਹੋਣੀਆਂ ਚਾਹੀਦੀਆਂ, ਪ੍ਰੋਪਰ ਇਨਵੈਸਟੀਗੇਸ਼ਨ ਹੋਣੀ ਚਾਹੀਦੀ। ਜਿਹੜੇ ਇਹਨਾਂ ਦੇ ਸਰਗਨਾ ਹੈਗੇ ਉਹਨਾਂ ਦੇ ਤੱਕ ਪਹੁੰਚ ਹੋਣੀ ਚਾਹੀਦੀ, ਤਾਂ ਕਿ ਇਹਨਾਂ ਨੂੰ ਸਬਕ ਸਿਖਾਇਆ ਜਾ ਸਕੇ। ਇਹਨਾਂ ਨੂੰ ਪਤਾ ਹੀ ਨਹੀਂ ਹੈ ਕਿ ਸਿੱਖਾਂ ਵਾਸਤੇ ਦਰਬਾਰ ਸਾਹਿਬ ਦਾ ਕੀ ਮਤਲਬ ਹੈ। ਤੇ ਜੀ, ਤੁਸੀਂ ਉਹ ਕਹਿ ਰਹੇ ਹੋ ਕਿ ਅਸੀਂ ਪਾਈਪਰਾਂ ਜਾਂ ਆਰਡੀਐਕਸ ਭੇਜ ਕੇ ਦਰਬਾਰ ਸਾਹਿਬ ਨੂੰ ਉਡਾ ਦਿਆਂਗੇ। ਇਹਨਾਂ ਦੇ ਹੂੰ, ਚੰਗੇ ਦਫੇੜੇ ਪੈਣੇ ਚਾਹੀਦੇ ਇਹਨਾਂ ਦੇ। ਜੀ, ਜੀ। ਸੋ ਜੇਕਰ
ਅਗਲੀ ਖਬਰ ਤੇ ਚੱਲੀਏ ਤਾਂ ਉਧਰ ਸ਼ਰਾਬ ਘੁਟਾਲੇ ਦੇ ਮਾਮਲੇ ਦੇ ਵਿੱਚ ਉਧਰ ਚੈਤਨਯ ਬਘੇਲ ਨੂੰ 5 ਦਿਨ ਦੇ ਈਡੀ ਰਿਮਾਂਡ ਤੇ ਲਿਆ ਗਿਆ। ਹਾਂਜੀ, ਭੁਪੇਸ਼ ਬਘੇਲ ਜਿਹੜੇ ਕਿ ਅੱਜਕੱਲ ਪੰਜਾਬ ਕਾਂਗਰਸ ਦੇ ਇੰਚਾਰਜ ਵੀ ਨੇ, ਉਹਨਾਂ ਦੇ ਮੁੰਡੇ ਨੇ। ਭੁਪੇਸ਼ ਬਘੇਲ ਛੱਤੀਸਗੜ੍ਹ ਦੇ ਮੁੱਖ ਮੰਤਰੀ ਸੀਗੇ, ਪਿੱਛੇ ਚੁਣਾਵ ਹਾਰ ਗਏ ਸੀਗੇ ਤੇ ਹੁਣ ਆਪਾਂ ਕਹਿ ਲਓ ਕਿ ਭੂਤਪੂਰਵ ਸਾਬਕਾ ਮੁੱਖ ਮੰਤਰੀ ਹੋ ਗਏ ਨੇ। ਤੇ ਉਹਨਾਂ ਦੇ ਮੁੰਡੇ ਨੂੰ ਫੜਿਆ ਗਿਆ ਚੈਤਨਯ ਬਘੇਲ ਨੂੰ। ਤੇ ਚੈਤਨਯ ਬਘੇਲ ਨੂੰ ਲੈ ਕੇ ਇੱਧਰ ਪੰਜਾਬ ਦੀ ਕਾਂਗਰਸ ਨੇ ਵੀ ਪ੍ਰਦਰਸ਼ਨ ਕੀਤਾ, ਕਿਉਂਕਿ ਉਹਨਾਂ ਦੇ ਪਿਤਾ ਜੀ ਬਈ ਇੰਚਾਰਜ ਨੇ। ਇੱਧਰ ਇੱਕ ਕਾਂਗਰਸੀ ਸੀਗੇ ਰਾਜਾ ਵੜਿੰਗ ਵਗੈਰਾ, ਇਹ ਵੀ ਕਾਲੇ ਲੀੜੇ ਪਾ ਕੇ ਸੜਕਾਂ ਤੇ ਉਤਰੇ ਹੋਏ ਸੀ, ਅੱਜ ਫਿਰ ਰਹੇ ਸੀ ਕਾਲੇ ਕੁੜਤੇ ਪਜਾਮੇ ਪਾ ਕੇ। ਖੈਰ, ਜਿਹੜਾ ਚੈਤਨਯ ਬਘੇਲ ਤੇ ਆਰੋਪ ਆ ਉਹ ਸ਼ਰਾਬ ਘੁਟਾਲੇ ਦਾ ਆਰੋਪ ਹੈ, ਪੋਲ ਲੇਵੀ ਦਾ ਆਰੋਪ ਹੈ, ਮਹਾਦੇਵ ਸੱਟੇਬਾਜ਼ੀ ਦੀ ਐਪ ਦਾ ਆਰੋਪ ਹੈ ਤੇ ਮਨੀ ਲਾਂਡਰਿੰਗ ਦਾ ਆਰੋਪ ਹੈ ਤੇ 2174 ਕਰੋੜ ਰੁਪਏ ਦਾ ਆਰੋਪ ਲਾਇਆ ਜਾ ਰਿਹਾ ਹੈਗਾ। ਪਰ ਮੈਨੂੰ ਲੱਗਦਾ ਵਾ ਕਿ ਈਡੀ ਜਿਹੜੀ ਇਹ ਕਾਰਵਾਈ ਕਰੇ, ਕਿਉਂਕਿ ਹਜੇ ਤੱਕ ਇਸ ਸਾਰੇ ਮਾਮਲੇ ਨੂੰ ਮੈਂ ਵੀ ਟਰੈਕ ਕਰ ਰਿਹਾ, ਕੋਈ ਕਿਸੇ ਕਿਸਮ ਜੀ ਦੇ ਪੈਸੇ ਦੀ ਰਿਕਵਰੀ ਤਾਂ ਹੋਈ ਨਹੀਂ ਹੈ। ਈਡੀ ਲਗਾਤਾਰ ਛਾਪੇ ਮਾਰ ਚੁੱਕੀ ਹੈ ਭੁਪੇਸ਼ ਬਘੇਲ ਦੇ, ਉਹਦੇ ਪਰਿਵਾਰ ਦੇ, ਉਹਦੇ ਆਫਿਸ ਦੇ, ਪੀਏ ਵਗੈਰਾ ਦੇ, ਸਾਰੇ ਛਾਪੇ ਮਾਰ ਚੁੱਕੀ ਹੈ। ਕੋਈ ਕਿਸੇ ਕਿਸਮ ਦਾ ਸਬੂਤ ਤਾਂ ਹੈ ਨਹੀਂ। ਇਸ ਕਰਕੇ ਮੈਨੂੰ ਜੀ ਲੱਗਦਾ ਵਾ ਕਿ ਇਹ ਦੇਖਣਾ ਪਊਗਾ ਕਿ ਕਿਸੇ ਕਿਸਮ ਦੀ ਵਿਚੰਟੀ ਤਾਂ ਨਹੀਂ ਹੋ ਰਹੀ, ਉਹਨਾਂ ਨੂੰ ਟਾਰਗੇਟ ਤਾਂ ਨਹੀਂ ਕੀਤਾ ਜਾ ਰਿਹਾ। ਕਿਉਂਕਿ ਭੁਪੇਸ਼ ਬਘੇਲ ਅੱਜ ਉਹਨਾਂ ਦਾ ਮਾਨਸੂਨ ਦਾ ਸੈਸ਼ਨ ਸ਼ੁਰੂ ਹੋਣਾ ਸੀ, ਵਿਧਾਨ ਸਭਾ ਦਾ ਸੈਸ਼ਨ ਸ਼ੁਰੂ ਹੋਣਾ ਸੀ ਛੱਤੀਸਗੜ੍ਹ ਦਾ। ਜੀ ਉੱਥੇ ਉਹ ਲਗਾਤਾਰ ਅਡਾਨੀ ਜਿਹੜੇ ਜੰਗਲ ਕੱਟ ਰਿਹਾ ਹੈਗਾ ਛੱਤੀਸਗੜ੍ਹ 'ਚ, ਉਸ ਮੁੱਦੇ ਨੂੰ ਜੀ ਉਹ ਚੁੱਕ ਰਹੇ ਸੀਗੇ। ਤਾਂ ਕਿਤੇ ਇਹ ਜੀ ਤਾਂ ਨਹੀਂ ਹੈ ਕਿ ਅਡਾਨੀ ਤੇ ਸਵਾਲ ਚੁੱਕ ਰਹੇ ਸੀਗੇ ਭੁਪੇਸ਼ ਬਘੇਲ ਹੋਰੀ, ਤੇ ਅਡਾਨੀ ਨੇ ਮੋਦੀ ਨੂੰ ਕਹਿ ਕੇ ਉਹਨਾਂ ਦੇ ਘਰੇ ਈਡੀ ਭੇਜਦੀ ਹੋਵੇ, ਇਹ ਨਾ ਪੇਚ ਹਮ ਨਿਕਲ ਜਾਵੇ। ਇਸ ਕਰਕੇ ਇਸ ਮਾਮਲੇ ਤੇ ਮਤਲਬ ਬਹੁਤ ਆਪਾਂ ਨੂੰ ਸੈਂਸਿਟਿਵਲੀ ਕਮੈਂਟ ਕਰਨ ਦੀ ਲੋੜ ਹੈ। ਹਾਂ, ਜੇ ਇਨਵੈਸਟੀਗੇਸ਼ਨ 'ਚ ਕੋਈ ਠੋਸ ਸਬੂਤ ਨਿਕਲ ਕੇ ਆਉਂਦੇ ਨੇ ਤਾਂ ਫਿਰ ਬਈ ਉਹ ਤਾਂ ਆਪਾਂ ਕਹਿ ਲਈਏ ਕਿ ਤਖਤ ਤੇ ਵਿਰਾਜਮਾਨ ਰਹੇ ਨੇ, ਤੇ ਜੇ ਕੀਤਾ ਹੈ, ਗੁਨਾਹ ਕੀਤਾ ਤੇ ਉਹਨੂੰ ਸਜ਼ਾ ਮਿਲਣੀ ਚਾਹੀਦੀ। ਪਰ ਮੈਨੂੰ ਇੱਥੇ ਜ਼ਿਆਦਾ ਜਿਹੜਾ ਮਾਮਲਾ ਲੱਗ ਰਿਹਾ ਹੈਗਾ ਕਿ ਸ਼ਾਇਦ ਵਿਚ ਹੰਟਿੰਗ ਦਾ ਮਾਮਲਾ ਹੈ, ਕਿਉਂਕਿ ਈਡੀ ਉਸ ਟਾਈਮ ਉਹਨਾਂ ਦੇ ਘਰੇ ਗਈ ਹੈ ਜਦੋਂ ਉਹ ਅਡਾਨੀ ਦੇ ਉਲਟ ਉੱਥੇ ਉਹਨਾਂ ਨੇ ਪੂਰਾ ਮਾਮਲਾ ਚੱਕਿਆ ਹੋਇਆ ਹੈਗਾ। ਜਿਹੜੇ ਅਡਾਨੀ ਉੱਥੇ ਦਰਖਤ ਕੱਟ ਰਿਹਾ ਹੈਗਾ, ਜੰਗਲਾਂ ਨੂੰ ਕੱਟ ਕੇ ਉੱਥੇ ਆਦਿਵਾਸੀਆਂ ਦੇ ਰਿਸੋਰਸ ਲੁੱਟਣ ਦੀ ਕਾਰਵਾਈ ਕਰ ਰਿਹਾ ਹੈਗਾ, ਉਸ ਟਾਈਮ ਈਡੀ ਨੇ ਭੇਜਿਆਗਾ ਆਪੋਜੀਸ਼ਨ ਆਗੂ ਦੇ ਘਰੇ। ਮਤਲਬ ਆਪਾਂ ਕਹਿ ਲਓ ਕਿ ਹਮ ਉਹਨਾਂ ਦੇ ਮੁੰਡੇ ਨੂੰ ਗ੍ਰਿਫਤਾਰ ਕੀਤਾ ਗਿਆ ਹੈਗਾ, 5 ਦਿਨ ਦਾ ਰਿਮਾਂਡ ਤੇ ਭੇਜ ਦਿੱਤਾ ਈਡੀ ਕੋਲ। ਹੁਣ 5 ਦਿਨ ਚੈਤਨਯ ਬਘੇਲ ਰਿਮਾਂਡ ਤੇ ਰਹੂਗਾ ਤੇ 22 ਜੁਲਾਈ ਨੂੰ ਛੱਡਿਆ ਜਾਊਗਾ। ਜੀ ਉਧਰ ਜੇਕਰ ਆਪਾਂ ਅਗਲੀ ਖਬਰ ਦਾ ਗੱਲ ਕਰ ਲਈਏ ਤਾਂ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀ ਗੱਲ ਕਰਦੇ ਹਾਂ ਤਾਂ ਗਬਨ ਦਾ ਮਾਮਲਾ ਹੈ। ਪੌਣੇ 4 ਕਰੋੜ ਰੁਪਏ ਦਾ ਗਬਨ ਇਸ ਸਹਾਇਤਾ ਦੇ ਨਾਮ ਤੇ ਕਰ ਲਿਆ ਗਿਆ। ਇਹ ਕੀ ਮਾਮਲਾ ਜੀ ਸਾਰਾ? ਬਿਲਕੁਲ, ਦੇਖੋ ਜਦੋਂ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਬਣਾਈ ਜਾ ਰਹੀ ਸੀ, ਉਦੋਂ ਵੀ ਸਾਡੇ ਵਰਗੇ ਪੱਤਰਕਾਰ ਲਗਾਤਾਰ ਇਹ ਗੱਲ ਕਹਿ ਰਹੇ ਸੀਗੇ ਕਿ ਇਹ ਨਹੀਂ ਹੋਣਾ ਚਾਹੀਦਾ। ਇਹ ਕਿਤੇ ਨਾ ਕਿਤੇ ਜਿਹੜੇ ਸਿੱਖ ਆਪਾਂ ਕਹਿ ਲਈਏ ਕਿ ਗੁਰਦੁਆਰਾ ਮੈਨੇਜਮੈਂਟ ਕਮੇਟੀਆਂ ਨੇ, ਉਹਨਾਂ 'ਚ ਇਹ ਅੱਡ ਇਸ ਕਰਕੇ ਕਰ ਰਹੇ ਨੇ ਕਿ ਇਹ ਇੱਥੇ ਬੀਜੇਪੀ ਵਾਲੇ ਆਪਣੇ ਬੰਦਿਆਂ ਨੂੰ ਫਿੱਟ ਕਰਨਾ ਚਾਹੁੰਦੇ ਨੇ ਤੇ ਉਹਨਾਂ 'ਚ ਬਾਲੇ ਕਰਪਟ ਵੀ ਨੇ। ਤੇ ਹੁਣ ਸਾਹਮਣੇ ਵੀ ਆ ਗਿਆ ਹੈ, ਹੁਣ ਤਾਂ ਜੀ ਆਪਣੇ ਸਾਹਮਣੇ ਹੈ। ਜਿਹੜਾ ਇਹਨਾਂ ਦਾ ਪ੍ਰਧਾਨ ਹੈ ਕਮੇਟੀ ਦਾ, ਜਗਦੀਸ਼ ਸਿੰਘ ਝਿੰਡਾ, ਉਹਨਾਂ ਨੇ ਜੀ ਅੱਜ ਸ਼ਾਹਬਾਦ ਦੇ ਵਿੱਚ ਸੰਗਤ ਦੇ ਸਾਹਮਣੇ ਇਹ ਗੱਲ ਕਹੀ ਹੈ ਕਿ ਪੌਣੇ 4 ਕਰੋੜ ਰੁਪਏ ਦੀ ਜਿਹੜੀ ਰਾਸ਼ੀ ਹੈ ਉਹਦੇ 'ਚ ਗਬਨ ਹੋਇਆਗਾ। ਤੇ ਉਹਨਾਂ ਨੇ ਜੀ ਚੇਅਰਮੈਨ ਸਮੇਤ ਕਈ ਵੱਡੇ ਨਾਮਾਂ ਦੇ ਸ਼ਾਮਲ ਹੋਣ ਦੇ ਆਰੋਪ ਲਾਏ ਨੇ। ਤਾਂ ਇਹ ਤਾਂ ਹਮ ਹੈ। ਦੇਖੋ ਜੀ ਇਹਨਾਂ ਚ ਹਰਿਆਣੇ ਵਾਲੀ ਕਮੇਟੀ ਹੋਵੇ, ਉਹਦੇ ਚ ਆਪਾਂ ਨੂੰ ਪਤਾ ਕਿ ਬੀਜੇਪੀ ਦੇ ਲੋਕਾਂ ਦਾ ਕਬਜ਼ਾ ਹੈਗਾ, ਤੇ ਜੀ ਉਹ ਕਿਸ ਕਿਸਮ ਦੇ ਸਟੈਂਡ ਲੈਂਦੇ ਨੇ ਰਾਜਨੀਤਿਕ, ਉਹ ਤਾਂ ਸਾਰਿਆਂ ਨੂੰ ਪਤਾ ਹੀ ਹੈ। ਲੇਕਿਨ ਸਿੱਖ ਸੰਗਤ ਦਾ ਪੈਸਾ ਕਿਵੇਂ ਇਸਤੇਮਾਲ ਕਰਦੇ ਨੇ, ਉਹਨਾਂ ਚ ਗਬਨ ਕਰ ਰਹੇ ਨੇ। ਇੱਕ ਇਹ ਹੋਰ ਚਿੰਤਾ ਵਾਲੀ ਗੱਲ ਹੈ। ਜੇ ਹਮ ਇਹਦੇ ਚ ਮਤਲਬ ਇਸ ਕਿਸਮ ਦੀਆਂ ਚੀਜ਼ਾਂ ਨਿਕਲਦੀਆਂ ਹੈਗੀਆਂ ਤੇ ਫਿਰ ਮੈਨੂੰ ਲੱਗਦਾ ਕਿ ਬਹੁਤ ਮਾੜੀ ਗੱਲ ਹੋਊਗੀ। ਤੇ ਇਹ ਜਿਹੜੀ ਇਸ ਚੀਜ਼ ਦੀ ਬੂ ਹੈ, ਗਬਨ ਦੀ ਬੂ ਹੈ, ਇਹ ਲਗਾਤਾਰ ਆ ਰਹੀ ਸੀ। ਸਾਨੂੰ ਪੱਤਰਕਾਰਾਂ ਨੂੰ ਵੀ ਬਹੁਤ ਸਾਰੇ ਸਿੱਖ ਸੰਗਤ ਦੱਸਦੀ ਹੁੰਦੀ ਸੀਗੀ ਕਿ ਹਰਿਆਣੇ ਜੀ ਦੇ ਗੁਰਦੁਆਰਿਆਂ 'ਚ ਸਾਰਾ ਕੁਝ ਠੀਕ ਨਹੀਂ ਚੱਲ ਰਿਹਾ। ਉੱਥੇ ਬਹੁਤ ਜੀ ਸਾਰੇ ਉੱਥੇ ਸੁਵਿਧਾਵਾਂ ਵੀ ਨਹੀਂ ਦਿੱਤੀਆਂ ਜਾ ਰਹੀਆਂ, ਉਹ ਮੈਂ ਦੱਸਾਂ ਤੁਹਾਨੂੰ। ਤੇ ਹਮ ਉਹ ਉਸ ਬਾਰੇ ਹੁਣ ਦੇਖੋ ਉਹਨਾਂ ਦੇ ਪ੍ਰਧਾਨ ਨੂੰ ਹੀ ਕਹਿਣਾ ਪੈ ਗਿਆ, ਝਿੰਡਾ ਨੂੰ ਹੀ ਕਹਿਣਾ ਪੈ ਗਿਆ। ਦੇਖਦੇ ਹਾਂ ਇਹਦੇ 'ਚ ਜੀ ਅੱਗੇ ਕੋਈ ਜਾਂਚ ਕਾਰਵਾਈ ਹੁੰਦੀ ਹੈ ਵੀ ਹੈ ਜਾਂ ਨਹੀਂ ਹੈ, ਫਿਰ ਬੀਜੇਪੀ ਆਪਣੇ ਬੰਦਿਆਂ ਨੂੰ ਬਚਾ ਲਊਗੀ। ਇਹ ਤਾਂ ਅੱਗੇ ਪਤਾ ਲੱਗੂਗਾ ਜੀ। ਜੀ
ਐਸਕੇਐਮ ਦੇ ਵੱਲੋਂ ਅੱਜ ਆਲ ਪਾਰਟੀ ਮੀਟਿੰਗ ਕੀਤੀ ਗਈ। ਇਹ ਲੈਂਡ ਪੂਲਿੰਗ ਦਾ ਮਾਮਲਾ ਸੀ ਤੇ ਜਿਹੜਾ ਵਪਾਰਕ ਸਮਝੌਤਾ ਅਮਰੀਕਾ ਨਾਲ ਹੋਣਾ ਉਹ ਮਾਮਲਾ ਸੀ, ਪਾਣੀ ਦੇ ਮਾਮਲੇ ਸੀ। ਪਰ ਇਸ ਦੇ ਵਿੱਚ ਕਿਵੇਂ ਦੀ ਰਹੀ ਹੈ ਸਾਰੀਆਂ ਪਾਰਟੀਆਂ ਦੀ ਕਾਰਗੁਜ਼ਾਰੀ, ਇਹ ਜ਼ਰੂਰ ਦੱਸਿਓ ਜੀ। ਹਾਂਜੀ, ਚੰਡੀਗੜ੍ਹ ਦੇ ਵਿੱਚ ਐਸਕੇਐਮ ਨੇ ਲੈਂਡ ਪੂਲਿੰਗ ਪਾਲਿਸੀ ਤੇ ਪਾਣੀ ਦੇ ਸਮਝੌਤੇ ਤੇ ਫ੍ਰੀ ਟ੍ਰੇਡ ਐਗਰੀਮੈਂਟ ਜਿਹੜਾ ਅਮਰੀਕਾ ਨਾਲ ਹੋਣਾਗਾ, ਉਹਨਾਂ ਜੀ, ਮੁੱਦਿਆਂ ਤੇ ਅੱਜ ਚੰਡੀਗੜ੍ਹ ਦੇ ਕਿਸਾਨ ਭਵਨ ਚ ਆਲ ਪਾਰਟੀ ਮੀਟਿੰਗ ਸੱਦੀ ਸੀ। ਉਹਦੇ ਚ ਆਮ ਜੀ, ਆਦਮੀ ਪਾਰਟੀ ਦਾ ਕੋਈ ਵੀ ਨੁਮਾਇੰਦਾ ਸ਼ਾਮਲ ਨਹੀਂ ਹੋਇਆ, ਪਰ 10 ਜਿਹੜੀ ਰਾਜਨੀਤਿਕ ਪਾਰਟੀਆਂ ਹੈਗੀਆਂ ਪੰਜਾਬ ਦੀਆਂ, ਉਹਨਾਂ ਦੇ ਬੰਦੇ ਸ਼ਾਮਲ ਹੋਏ ਸੀਗੇ। ਤੇ ਉਹਦੇ ਚ ਇਹ ਮੈਂ ਦੱਸਦੇ ਆ, ਅਕਾਲੀ ਦਲ ਤੋਂ ਲੈ ਕੇ ਕਾਂਗਰਸ ਤੋਂ ਲੈ ਕੇ ਬੀਜੇਪੀ ਵਾਲੇ ਵੀ ਆਏ ਸੀ ਈਵਨ, ਤੇ ਸਾਰੇ ਪੰਜ ਮੈਂਬਰੀ ਕਮੇਟੀ ਦੇ ਬੰਦੇ ਵੀ ਆਏ ਸੀ। ਬਿਲਕੁਲ, ਤੇ ਸਾਰੇ ਜਣੇ ਉੱਥੇ ਸ਼ਾਮਲ ਸੀਗੇ ਤੇ ਉਹਨਾਂ ਨੇ ਕਿਸਾਨਾਂ ਦੀ ਜਿਹੜੀ ਡਿਮਾਂਡਾਂ ਸੀਗੇ ਉਹਦੇ ਚ ਹਾਂ ਦਾ ਨਾਰਾ ਮਾਰਿਆਗਾ। ਕਿਸਾਨਾਂ ਨੇ ਮੁੱਖ ਮੰਤਰੀ ਨੂੰ ਮੁੱਖ ਮੰਤਰੀ ਨਹੀਂ ਕਿਹਾ, ਬਲਕਿ ਕਿਹਾ ਕਿ ਉਹ ਤਾਂ ਕਮੇਡੀਅਨ ਨੇ, ਉਹ ਤਾਂ ਬਹਿ ਕੇ ਕਾਮੇਡੀ ਕਰਦੇ ਰਹਿੰਦੇ ਨੇ ਤੇ ਜੀ, ਸਾਨੂੰ ਠੱਗਣ ਦਾ ਕੰਮ ਕਰਦੇ ਆ। ਪਰ ਕਾਠ ਦੀ ਜਿਹੜੀ ਹਾਂਡੀ ਹੁੰਦੀ ਹੈ, ਜਿਹੜੀ ਲੱਕੜ ਦੀ ਜਿਹੜੀ ਹਾਂਡੀ ਹੁੰਦੀ ਹੈ, ਉਹ ਇੱਕ ਵਾਰੀ ਚੜ੍ਹਦੀ ਆ, ਕਿਤੇ ਦੁਬਾਰੇ ਤਾਂ ਨਹੀਂ ਚੜੂਗੀ। ਮੈਨੂੰ ਤੇ ਇਹ ਜੀ, ਗੱਲ ਕਹੀ ਹੈ ਤੇ ਕਿਸਾਨਾਂ ਦਾ ਸਭ ਤੋਂ ਵੱਡਾ ਆਰੋਪ ਤਾਂ ਇਹ ਹੈ ਕਿ ਜਿਹੜਾ ਪਾਲਿਸੀ ਹੈ ਉਹਦੇ ਚ ਕੁਝ ਵੀ ਕਲੀਅਰ ਨਹੀਂ ਹੈ ਕਿ ਕੀ ਕਰਨ ਜਾ ਹੂੰ, ਰਹੇ ਨੇ, ਕਿ ਇਹ ਜੀ, ਜ਼ਮੀਨਾਂ ਨੂੰ ਕਾਰਪੋਰੇਟਾਂ ਦੇ ਹਵਾਲੇ ਕਰਨ ਜਾ ਰਹੇ ਨੇ, ਕੀ ਹੋਊਗਾ ਕੀ, ਉਹ ਹੂੰ, ਕੋਈ ਕਲੈਰਿਟੀ ਨਹੀਂ ਹੈ। ਇਸ ਕਰਕੇ ਜਿਹੜੇ ਕਿਸਾਨ ਨੇ ਉਹ ਉਲਟ ਨੇ। ਮੀਟਿੰਗ ਚ ਕੁਝ ਏਜੰਡੇ ਵੀ ਪਾਸ ਕੀਤੇ ਗਏ ਹਨ, ਜਿਹਦੇ ਚ ਇੱਕ ਜੀ, ਤਾਂ ਪਹਿਲਾ ਏਜੰਡਾ ਤਾਂ ਇਹ ਸੀਗਾ ਕਿ ਸਰਕਾਰ ਜਿਹੜੀ ਲੈਂਡ ਪੂਲਿੰਗ ਪਾਲਿਸੀ ਲੈ ਕੇ ਆਈ ਹੈ, ਇਹਦਾ ਨੋਟੀਫਿਕੇਸ਼ਨ ਰੱਦ ਕਰੇ, ਇਹਨੂੰ ਅੱਗੇ ਲੈ ਕੇ ਨਾ ਜਾਵੇ। ਦੂਜਾ ਇਹ ਸੀਗਾ ਕਿ ਫ੍ਰੀ ਟ੍ਰੇਡ ਐਗਰੀਮੈਂਟ, ਜਿਹਦੇ ਚ ਖੇਤੀ ਨਾਲ ਜੁੜੇ ਹੋਏ ਆ ਜਿਹੜੀਆਂ ਚੀਜ਼ਾਂ ਨੇ, ਜਿਵੇਂ ਜੀ, ਅਮਰੀਕਾ ਕਹਿ ਰਿਹਾ ਹੈਗਾ ਕਿ ਸਾਡੇ ਵਾਸਤੇ ਭਾਰਤ ਦਾ ਖੇਤੀ ਬਾਜ਼ਾਰ ਖੋਲਿਆ ਜਾਵੇ, ਡੇਰੀ ਜੀ, ਪ੍ਰੋਡਕਟਸ ਵਾਸਤੇ ਵੀ ਕਹਿ ਰਹੇ, ਉਹ ਵੀ ਰੱਦ ਕੀਤਾ ਜਾਵੇ। ਉਹਦੇ ਚ ਜੇ ਤੁਸੀਂ ਕੋਈ ਟ੍ਰੇਡ ਵਗੈਰਾ ਕਰਨਾ ਵੀ ਅਮਰੀਕਾ ਨਾਲ, ਤੇ ਉਹਦੇ ਚ ਖੇਤੀਬਾੜੀ ਦੇ ਜਿਹੜੇ ਪ੍ਰੋਡਕਟ ਨੇ ਉਹਨਾਂ ਨੂੰ ਉਹਨਾਂ ਨੂੰ ਬਾਹਰ ਰੱਖੋ, ਅਤੇ ਜਿਹੜੇ ਜੀ, ਡੇਰੀ ਪ੍ਰੋਡਕਟ ਨੇ ਉਹਨਾਂ ਨੂੰ ਵੀ ਬਾਹਰ ਰੱਖੋ, ਕਿਉਂਕਿ ਜੇ ਹੂੰ, ਉਹ ਇੱਧਰ ਆਣਗੇ ਤਾਂ ਉਹਦੇ ਕਰਕੇ ਕਿਸਾਨ ਮਾਰਿਆ ਜਾਊਗਾ। ਤੀਜਾ ਜੀ, ਜੀ, ਤੀਜੀ ਗੱਲ ਇਹ ਆ ਰਹੀ ਹੈ ਕਿ ਪੰਜਾਬ ਸਰਕਾਰ ਆਪਣੀ ਨਵੀਂ ਖੇਤੀ ਨੀਤੀ ਲਾਗੂ ਕਰੇ, ਉਹਦਾ ਡਰਾਫਟ ਹੂੰ, ਸਾਹਮਣੇ ਲੋਕਾਂ ਤੱਕ ਲੈ ਕੇ ਆਵੇ, ਜੀ, ਉਹਦੇ ਤੇ ਚਰਚਾ ਹੋਵੇ ਤੇ ਕਿਸਾਨਾਂ ਨੂੰ ਕਿਵੇਂ ਉਹਦਾ ਉਤਥਾਨ ਕਰੂਗੀ। ਕਿਉਂਕਿ ਆਲਰੇਡੀ ਸਾਡੇ 3 ਸਾਲ ਜਾ ਚੁੱਕੇ ਨੇ, ਡੂਢ ਜੀ, ਸਾਲ ਜੀ, ਬਚਿਆ ਹੋਇਆ ਦਾ। ਗੱਲਾਂ ਤਾਂ ਐ ਹੂੰ, ਕਰਦੇ ਸੀਗੇ ਆਮ ਆਦਮੀ ਪਾਰਟੀ ਵਾਲੇ ਕਿ 5 ਮਿੰਟ ਚ ਐਮਐਸਪੀ ਦੇ ਦੇਾਂਗੇ। ਜੀ, 5 ਮਿੰਟ ਛੱਡੋ ਭਾਈ ਜੀ, ਹੁਣ ਤਾਂ ਸਾਡੇ 3 ਸਾਲ ਹੋ ਗਏ। ਤੁਸੀਂ ਐਮਐਸਪੀ ਜਾਂ ਹੂੰ, ਫਿਰ ਕਿਸਾਨਾਂ ਵਾਸਤੇ ਕੋਈ ਨਵੀਂ ਖੇਤੀ ਨੀਤੀ ਤਾਂ ਕੀ ਲੈ ਕੇ ਆਣੀ ਸੀ? ਤੁਸੀਂ ਤਾਂ ਉਹਨਾਂ ਦੇ ਜ਼ਮੀਨਾਂ ਨੂੰ ਖੋਹਣ ਵਾਸਤੇ ਲੈਂਡ ਪੂਲਿੰਗ ਪਾਲਿਸੀ ਲੈ ਆਏ। ਜੀ, ਜੀ, ਤਾਂ ਇਹ ਸੀਰੀਅਸ ਕੰਸਰਨ ਨੇ, ਮੈਨੂੰ ਲੱਗਦਾ ਹੈਗਾ ਕਿ ਇਸ ਕਰਕੇ ਕਿਸਾਨਾਂ ਨੇ ਸਹੀ ਗੱਲ ਚੱਕੀ ਹੈ। ਤੇ ਪੰਜਵਾਂ ਏਜੰਡਾ ਇਹ ਪਾਰਿਤ ਕੀਤਾ ਗਿਆ ਹੈਗਾ ਕਿ ਜਿਹੜੇ ਰਾਜਨੀਤਿਕ ਪਾਰਟੀਆਂ ਨੇ ਉਹਨਾਂ ਦੇ ਆਗੂ ਸਾਨੂੰ ਸੁਝਾਅ ਤਾਂ ਦੇ ਸਕਦੇ ਨੇ, ਪਰ ਅਸੀਂ ਉਹਨਾਂ ਨਾਲ ਮੰਚ ਸਾਂਝਾ ਨਹੀਂ ਕਰਾਂਗੇ, ਸਟੇਜ ਸਾਂਝਾ ਨਹੀਂ ਕਰਾਂਗੇ, ਉਹਨਾਂ ਨੂੰ ਸਟੇਜਾਂ ਤੇ ਬੈਠ ਨਹੀਂ ਦੇਵਾਂਗੇ। ਜੇ ਉਹਨਾਂ ਨੇ ਕੋਈ ਜੀ, ਸਪੋਰਟ ਵਗੈਰਾ ਦੇਣੀ ਹੈ ਤਾਂ ਸਾਨੂੰ ਐਕਸਟਰਨਲੀ ਦਿਓ। ਕਿਸਾਨ ਆਪਣੀ ਲੜਾਈਆਂ ਆਪਣੇ ਆਪ ਲੜਨਗੇ। ਤੇ ਇਹ ਏਜੰਡੇ ਇਸ ਮੀਟਿੰਗ 'ਚ ਪਾਸ ਕੀਤੇ ਗਏ ਹਨ, ਕਿਸਾਨਾਂ ਦੀ ਇਸ ਮੀਟਿੰਗ 'ਚ। ਜੀ। ਉਧਰ ਕਹਿੰਦੇ ਪਹਿਲਾਂ ਤਰਨਤਾਰਨ ਤੋਂ ਵਿਅਕਤੀ ਪਾਰਟੀ ਨੂੰ ਛੱਡ ਜਾਂਦਾ ਹੈ, ਖਾਸ ਤੌਰ ਤੇ ਗੱਲ ਕਰੀਏ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ, ਤੇ ਹੁਣ ਝਟਕਾ ਲੱਗਿਆ ਹੈ ਜਿਹੜਾ ਖਰੜ ਤੋਂ ਵੱਡੇ ਬਿਲਡਰ ਨੇ ਉਹ, ਤੁਸੀਂ ਜ਼ਿਆਦਾ ਦੱਸ ਸਕਦੇ ਹੋ ਉਹਨਾਂ ਦੇ ਬਾਰੇ। ਉਹਨਾਂ ਨੇ ਅਕਾਲੀ ਦਲ ਨੂੰ ਅਲਵਿਦਾ ਆਖ ਦਿੱਤਾ ਹੈ ਜੀ। ਦੇਖੋ, ਜਿਹੜਾ ਗਿਲਕੋ ਰੀਅਲ ਏਸਟੇਟ ਹੈ, ਉਹਨਾਂ ਦੇ ਮਾਲਕ ਨੇ ਰਣਜੀਤ ਸਿੰਘ ਜੀ, ਗਿੱਲ, ਤੇ ਜੀ, ਕਾਰੋਬਾਰੀ ਨੇ ਰੀਅਲ ਏਸਟੇਟ ਦੇ ਕਾਰੋਬਾਰੀ ਨੇ, ਵੱਡੇ ਕਾਰੋਬਾਰੀ ਨੇ। ਅੱਧਾ ਖਰੜ ਉਹਨਾਂ ਨੇ ਹੀ ਕੱਟਿਆ ਹੋਇਆ ਹੈ, ਯਾਨੀ ਕਿ ਅੱਧੇ ਖਰੜ ਦੇ ਪਲਾਟ ਉਹਨਾਂ ਨੇ ਕੱਟੇ ਹੋਏ ਨੇ। ਤੇ ਜੀ, ਜਦੋਂ ਅਕਾਲੀ ਦਲ ਬਾਦਲ ਦੀ ਸਰਕਾਰ ਸੀ 10 ਸਾਲ, ਤਾਂ ਉਹਨਾਂ ਨੇ ਜੰਮ ਕੇ ਪੈਸਾ ਕਮਾਇਆ, ਕਹਿ ਲਓ ਕਿ ਪੂਰਾ ਖਰੜ ਹੀ ਵੇਚ ਖਾਇਆ। ਤੇ ਹੁਣ ਜੀ, ਜਦੋਂ ਆਪਾਂ ਕਹਿ ਲਈਏ ਕਿ ਅਕਾਲੀ ਦਲ ਤੇ ਮੁਸੀਬਤ ਆਈ, ਤਾਂ ਹੁਣ ਛੱਡ ਕੇ ਭੱਜ ਰਹੇ ਨੇ। ਦੱਸਿਆ ਜਾ ਰਿਹਾ ਜੀ, ਹੈਗਾ ਜੀ, ਕਿ ਆਮ ਆਦਮੀ ਪਾਰਟੀ 'ਚ ਜਾਣਗੇ। ਤੇ 2 ਵਾਰ ਖਰੜ ਤੋਂ ਟਿਕਟ ਵੀ ਦਿੱਤੀ ਅਕਾਲੀ ਦਲ ਬਾਦਲ ਨੇ, ਜਿੱਤ ਨਹੀਂ ਸਕੇ, ਉਹ ਅਲੱਗ ਗੱਲ ਹੈ। ਤੇ ਦੋਵੇਂ ਜੀ, ਵਾਰੀ ਹਾਰ ਗਏ ਸੀਗੇ, ਤੇ ਉਹਨਾਂ ਨੂੰ ਹਲਕਾ ਇੰਚਾਰਜ ਬਣਾਇਆ ਹੋਇਆ ਸੀ ਖਰੜ ਦਾ। ਤੇ ਜੀ, ਉਹ ਕਹਿ ਰਹੇ, ਉਹਨਾਂ ਨੇ ਹਾਲਾਂਕਿ ਪ੍ਰੈਸ ਕਾਨਫਰੰਸ ਵੀ ਕੀਤੀ ਹੈ, ਤੇ 4 ਜਿਹੜੇ ਮੇਨ ਰੀਜ਼ਨ ਦੱਸੇ ਨੇ ਛੱਡਣ ਦੇ। ਜੀ, ਇੱਕ ਤਾਂ ਉਹਨਾਂ ਨੇ ਇਹ ਦੱਸਿਆਗਾ ਕਿ ਅਕਾਲੀ ਦਲ 'ਚ ਏਦਾਂ ਮਤਲਬ ਜ਼ਮੀਨ ਨਾਲ ਜੁੜੇ ਹੋਏ ਲੋਕਾਂ ਨੂੰ ਪ੍ਰਮੋਟ ਨਹੀਂ ਕੀਤਾ ਜਾ ਰਿਹਾ,
ਜੀ ਉਹਨਾਂ ਅਕਾਲੀ ਦਲ ਦੀ ਜਿਹੜੇ ਸੁਖਬੀਰ ਬਾਦਲ ਹੋਰੀ ਹੈਗੇ ਉਹਨਾਂ ਦਾ ਅਕਾਲੀ ਦਲ ਦੀ ਆਈਡੀਓਲੋਜੀ ਨਾਲ ਕੋਈ ਲੈਣਾ ਦੇਣਾ ਨਹੀਂ, ਇਸ ਕਰਕੇ ਮੈਂ ਛੱਡ ਰਿਹਾਗਾ। ਤੇਰਾ ਸੀਗਾ ਭਾਈ, ਇਹ ਤੂੰ ਵੀ ਦੱਸ ਦੇ, ਤੂੰ ਪੈਸੇ ਕਮਾਉਣ ਤੇ ਲੱਗਿਆ ਹੋਇਆ ਸੀ, 10 ਸਾਲ ਤੂੰ ਜੀ ਆਪਣੇ ਘਰ ਭਰ ਲਏ, ਤੇਰਾ ਕਿਹੜਾ ਜੀ ਆਪਾਂ ਕਹਿ ਲਈਏ ਕਿ ਆਈਡੀਓਲੋਜੀ ਨਾਲ ਲੈਣਾ ਦੇਣਾ ਸੀ। ਦੂਜਾ ਉਹਨਾਂ ਨੇ ਕਿਹਾ ਕਿ ਜਿਹੜਾ ਪਾਰਟੀ ਦੇ ਪ੍ਰਧਾਨ ਨੇ ਉਹ ਵਰਕਰਾਂ ਦੇ ਦਿਲ ਦੀ ਨਹੀਂ ਸੁਣਦੇ। ਅੱਛਾ ਜੀ। ਤੀਜਾ ਉਹਨਾਂ ਨੇ ਕਿਹਾ ਕਿ ਮਤਲਬ ਇਹ ਬੇਅਦਬੀ ਵਾਲਾ, ਡੇਰਾ ਪ੍ਰਮੁੱਖ ਨੂੰ ਮਾਫੀ ਦੇਣ ਵਾਲਾ, ਬਰਗਾੜੀ ਵਾਲਾ, ਇਹ ਏਦਾਂ ਦੇ ਇਸ਼ੂ ਸੀ। ਇਹਨਾਂ ਕਰਕੇ ਮੇਰੇ ਮਨ ਨੂੰ ਠੇਸ ਪਹੁੰਚੀ, ਇਸ ਕਰਕੇ ਮੈਂ ਪਾਰਟੀ ਛੱਡ ਰਿਹਾ ਹਾਂ। ਇਹਨੂੰ ਪੁੱਛਣਾ ਜੋ ਮਰਜ਼ੀ ਹੈ, ਗੱਲਾਂ ਤਾਂ ਕੰਮ ਦੀਆਂ ਨੇ। ਪਰ ਚਲੋ ਯਾਰ, ਪਰ 2 ਵਾਰ ਤੂੰ ਟਿਕਟ ਤੇ ਉਹਨਾਂ ਦੇ ਟਿਕਟ ਤੇ ਤੂੰ ਚੋਣ ਲੜਿਆਗਾ। ਪਹਿਲਾਂ ਦੇ ਨੇ 2015 ਤੋਂ ਪਹਿਲਾਂ ਦੇ ਮੁੱਦੇ ਨੇ। ਤੂੰ 2017 ਚ ਕੈਂਡੀਡੇਟ ਸੀਗਾ ਉਹਨਾਂ ਦਾ, 2022 ਚ ਕੈਂਡੀਡੇਟ ਸੀਗਾ। ਫਿਰ ਜੇ ਉਹ ਤਾਂ ਮਤਲਬ 2015 ਤੋਂ ਪਹਿਲਾਂ ਦੀਆਂ ਗੱਲਾਂ ਨੇ, ਫਿਰ ਤੂੰ 2017 ਚ ਟਿਕਟ ਕਿਉਂ ਲੈ ਕੇ ਆਇਆ, 2022 ਚ ਟਿਕਟ ਕਿਉਂ ਲੈ ਕੇ ਆਇਆ? ਮੈਂ ਅਕਾਲੀ ਦਲ ਨੂੰ ਕੋਈ ਡਿਫੈਂਡ ਨਹੀਂ ਕਰ ਰਿਹਾ, ਪਰ ਮੈਂ ਇਹ ਦੱਸ ਰਿਹਾ ਹਾਂ ਕਿ ਇਹ ਆਪ ਹੁਣ ਪਾਰਟੀ ਛੱਡਣ ਵੇਲੇ ਕੁਝ ਵੀ ਗੱਲਾਂ ਕਹਿਣ। ਇਹਨਾਂ ਨੇ ਮਤਲਬ ਏਦਾਂ ਦੇ ਬੰਦੇ ਨੇ ਜਿਨ੍ਹਾਂ ਨੇ ਅਕਾਲੀ ਦਲ ਦਾ ਕਬਾੜਾ ਕੀਤਾ ਤੇ ਖੂਬ ਪੈਸੇ ਬਣਾ ਕੇ ਜਦੋਂ ਅਕਾਲੀ ਦਲ ਅੱਜ ਕ੍ਰਾਈਸਿਸ ਚ ਫਸਿਆ ਹੋਇਆ ਤੇ ਉਹਨਾਂ ਨੂੰ ਨਮਸਤੇ ਰਾਮ ਰਾਮ ਸਤਿ ਸ੍ਰੀ ਅਕਾਲ ਬੋਲ ਕੇ ਆਪਣੇ ਰਾਹ ਨਿਕਲ ਗਏ ਜੀ। ਠੀਕ ਹੈ, ਹੁਣ ਇਹ ਜਾ ਕੇ ਆਮ ਆਦਮੀ ਪਾਰਟੀ ਚ ਵੜ ਜਾਣਗੇ ਜੀ। ਆਮ ਆਦਮੀ ਪਾਰਟੀ ਜਾਂ ਬੀਜੇਪੀ? ਹਾਂ, ਬੀਜੇਪੀ ਚ ਵੀ ਜਾ ਸਕਦੇ ਨੇ ਜੀ। ਮਤਲਬ ਬਹੁਤ ਹੱਦ ਤੱਕ ਬੀਜੇਪੀ ਚ ਜਾਣ ਦੀ ਕੋਸ਼ਿਸ਼ ਕਰਨਗੇ, ਕਿਉਂਕਿ ਇਹਨੇ ਖਰੜ ਚ ਅੱਧਾ ਹਿਮਾਚਲ ਵਸਾ ਰੱਖਿਆ ਹੈਗਾ। ਉੱਥੋਂ ਦੀ ਖਰੜ ਦੀ ਡੈਮੋਗ੍ਰਾਫੀ ਚੇਂਜ ਕਰ ਰੱਖੀ ਹੈ। ਤੁਸੀਂ ਦੇਖਿਓ ਖਰੜ ਚ ਇਸ ਵਾਰ ਪਹਿਲੇ ਦੂਜੇ ਨੰਬਰ ਤੇ ਬੀਜੇਪੀ ਰਹੂਗੀ ਜੀ। ਹਾਂ, ਤੇ ਇਹ ਸਾਰੇ ਕਾਂਡ ਇਹਨਾਂ ਨੇ ਕੀਤੇ ਹੋਏ ਨੇ, ਪੈਸਿਆਂ ਦੇ ਲਾਲਚ ਪਿੱਛੇ ਪੰਜਾਬ ਦੀ ਡੈਮੋਗ੍ਰਾਫੀ ਬਦਲਣ ਦਾ ਕੰਮ ਕਰ ਰਹੇ ਨੇ। ਹੁਣ ਇਹ ਸਾਨੂੰ ਸਿੱਖਿਆ ਦੇਣਗੇ, ਇਹ ਦੱਸਣਗੇ। ਇਹ ਤਾਂ ਬਈ ਠੀਕ ਹੈ, ਸਰਿਆ ਪਿਆ ਜਿਹੜਾ ਪੰਜਾਬ ਦਾ ਅਲੀਟ ਹੈ ਤੇ ਪੰਜਾਬ ਦੇ ਲੋਕ ਹੈਗੇ, ਉਹਨਾਂ 'ਚ ਬਹੁਤ ਡਿਫਰੈਂਸ ਹੈ। ਪੰਜਾਬ ਦੇ ਜਿਹੜੇ ਅਲੀਟ ਨੇ, ਖਾਸ ਕਰ ਜਿਹੜੇ ਸੱਤਾ ਜਿਨ੍ਹਾਂ ਨੇ ਭੋਗੀ ਹੈਗੀ ਆ ਤੇ ਅੱਜ ਪੰਜਾਬ 'ਚ ਰਹਿ ਰਹੇ ਨੇ, ਇੰਡਸਟਰੀਲਿਸਟ ਹੋਣ ਜਾਂ ਆਗੂ ਹੋਣ, ਉਹਨਾਂ ਨੇ ਪੰਜਾਬ ਨੂੰ ਲੁੱਟ ਕੇ ਖਾਇਆਗਾ। ਪੰਜਾਬ ਦੇ ਲੋਕਾਂ ਨੇ ਹਮੇਸ਼ਾ ਲੜਾਈ ਲੜੀ ਹੈ। ਪੰਜਾਬ ਦੇ ਆਮ ਲੋਕ, ਜਿਵੇਂ ਆਪਾਂ ਕਿਸਾਨਾਂ ਦੀ ਪਹਿਲਾਂ ਗੱਲ ਹੀ ਕਰ ਰਹੇ ਸੀਗੇ, ਉਹ ਵਿਚਾਰੇ ਉਸ ਲੈਂਡ ਪੁਲਿੰਗ ਐਕਟ ਨੂੰ ਰੱਦ ਕਰਾਉਣ ਦੀ ਗੱਲਾਂ ਕਰ ਰਹੇ ਨੇ। ਇਹ ਭਾਈ ਸਾਹਿਬ ਜਦੋਂ ਸਰਕਾਰ 'ਚ ਸੀਗੇ ਉਦੋਂ ਖਰੜ ਦੀ ਸਾਰੀ ਕਿਸਾਨਾਂ ਦੀ ਜ਼ਮੀਨ ਵੇਚਦੀ। ਜੀ। ਇਹ ਤਾਂ ਸਾਫ਼ ਹੀ ਦਿਖ ਰਿਹਾ, ਤੁਸੀਂ ਸਮਝ ਹੀ ਰਹੇ ਹੋ ਮੈਂ ਕੀ ਕਹਿਣਾ ਚਾਹ ਰਿਹਾ ਹਾਂ ਕਿ ਪੰਜਾਬ ਦਾ ਅਲੀਟ ਤੇ ਪੰਜਾਬ ਦੇ ਆਮ ਲੋਕ ਦੋਵੇਂ ਅੱਡ ਨੇਚਰ ਦੇ ਨੇ। ਪੰਜਾਬ ਦਾ ਅਲੀਟ ਪੰਜਾਬ ਨੂੰ ਖਾਣ ਦੀ ਸੋਚਦਾਗਾ ਤੇ ਪੰਜਾਬ ਦੇ ਜਿਹੜੇ ਲੋਕ ਹੈਗੇ ਆ ਉਹ ਪੰਜਾਬ ਵਾਸਤੇ ਲੜਨ ਮਰਨ ਦੀ ਸੋਚਦੇ ਨੇ। ਇਹ ਡਿਫਰੈਂਸ ਹੈ ਜੀ। ਇਸ ਕਰਕੇ ਇਹਨਾਂ ਦੀ ਕੋਈ, ਇਹ ਕਿਤੇ ਵੀ ਚਲੇ ਜਾਣ, ਇਹ ਬੀਜੇਪੀ ਚ ਰਹਿਣ ਜਾਂ ਫਿਰ ਅਕਾਲੀ ਦਲ ਚ ਰਹਿਣ, ਕਾਂਗਰਸ ਚ ਰਹਿਣ, ਇਹਨਾਂ ਦਾ ਇੱਕੋ ਨੇਚਰ ਹੈ, ਇਹ ਖਾਣਗੇ ਕਿਤੇ ਵੀ ਜਾਣ। ਇਹਨਾਂ ਨੇ ਆਪਣਾ ਬਿਜ਼ਨਸ ਚ ਵਾਧਾ ਕਰਨਾ ਹੁੰਦਾ ਹੈ, ਆਪਣਾ ਭਲਾ ਪਹਿਲਾਂ ਸੋਚਣਗੇ। ਬਿਲਕੁਲ ਜੀ। ਇਸੇ ਦੇ ਨਾਲ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਸੋ ਤੁਸੀਂ ਜੁੜੇ ਜਾਣਕਾਰੀਆਂ ਸਾਂਝੀਆਂ ਕੀਤੀਆਂ, ਬਹੁਤ ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸੋ ਇਹ ਸਨ ਸਾਡੇ ਨਾਲ ਮਨਦੀਪ ਪੂਨੀਆ ਜੀ। ਵੱਖ-ਵੱਖ ਖਬਰਾਂ ਤੇ ਪਾਇਆ ਚਾਨਣਾ। ਕਿਵੇਂ ਲੱਗਿਆ ਪ੍ਰੋਗਰਾਮ? ਵਿਚਾਰ ਰਾਏ ਟਿੱਪਣੀਆਂ ਜ਼ਰੂਰ ਸਾਂਝਾ ਕਰਿਓ। ਜੁੜੇ ਰਹੋ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਦੇ ਨਾਲ। ਪ੍ਰੋਗਰਾਮਾਂ ਦੀ ਲਗਾਤਾਰਤਾ ਇਸੇ ਤਰ੍ਹਾਂ ਬਰਕਰਾਰ ਰਹੇਗੀ। ਧੰਨਵਾਦ। ਸਤਿ ਸ਼੍ਰੀ ਅਕਾਲ।